ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀ ਰੈਂਟਲ ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਵਾ ਸਕਦੇ ਹੋ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਟਾ ਨੀਲਾ ਦੀ ਲੋਕੇਸ਼ਨ ਹੈ, ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਟਰੱਕਾਂ ਦੀ ਸਿਖਲਾਈ ਲੈਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 559 800 0590। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕੋਟਕਪੂਰਾ ਤੋਂ। ਕੋਟਕਪੂਰਾ ਦੇ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ। ਹਾਂਜੀ ਬਿਲਕੁਲ, ਇਸ ਸਵੇਰੇ ਅੱਜ 6:30 ਵਜੇ ਦੀ ਘਟਨਾ ਹੈ। ਜਦੋਂ ਉਹ ਆਪਣੀ ਡੇਅਰੀ ਖੋਲਣ ਲੱਗਾ ਸੀਗਾ ਤਾਂ ਉਸ ਵੇਲੇ ਇੱਕ ਸ਼ੂਟਰਾਂ ਦੀ ਟੋਲੀ ਆਉਂਦੀ ਹੈ ਜਿਹੜੇ ਕਿ ਮੋਟਰਸਾਈਕਲਾਂ ਤੇ ਆਏ ਨੇ। ਕਮਾਲ ਦੀ ਗੱਲ ਹੈ। ਤਾਂ ਉਹ ਸ਼ੂਟਰ ਜਿਹੜੇ ਪਹਿਲਾਂ ਇੰਤਜ਼ਾਰ ਕਰ ਰਹੇ ਸੀ, ਮਤਲਬ ਇਹ ਹੈ ਕਿ ਲੰਬਾ ਸਮਾਂ ਉਹਨਾਂ ਨੇ ਉੱਥੇ ਰੇਕੀ ਕੀਤੀ ਹੋਏਗੀ ਜਾਂ ਬਿਤਾਇਆ ਹੋਏਗਾ। ਜਦੋਂ ਇਹ ਆਪਣੀ ਡੇਅਰੀ ਖੁੱਲਣ ਲੱਗਾ, ਕਿਉਂਕਿ ਡੇਅਰੀ ਦਾ ਕੰਮ ਕਰ ਸਵੇਰੇ ਚੱਲਦਾ ਤੁਹਾਨੂੰ ਪਤਾ ਹੀ ਆ, ਤੇ ਉਸ ਵੇਲੇ ਇਹਨਾਂ ਨੇ ਸ਼ੂਟ ਕਰ ਦਿੱਤਾ ਉਹਨੂੰ। ਹਾਲਾਂਕਿ ਉਹਦੇ ਵਿੱਚ ਇੱਕ ਦੁਕਾਨਦਾਰ ਹੈ ਜਿਹੜਾ ਉਹ ਹੋਰ ਜ਼ਖਮੀ ਹੋਇਆ, ਇੱਕ ਗਨਮੈਨ ਜਿਹੜਾ ਉਹ ਜ਼ਖਮੀ ਹੋਇਆ। ਇਸ ਤਰ੍ਹਾਂ ਕਰਕੇ 3-4 ਬੰਦੇ ਹੋਰ ਜ਼ਖਮੀ ਵੀ ਹੋਏ ਆ ਜੀ। ਤੇ ਉਸ ਤੋਂ ਬਾਅਦ ਫਿਰ ਬਹੁਤ ਵੱਡੇ ਪੱਧਰ ਤੇ ਇੱਥੇ ਤਰਥੱਲੀ ਮਚ ਗਈ। ਹਿਸਾਬ ਲਾ ਲਓ ਕਿ ਖੁਦ ਭਗਵੰਤ ਮਾਨ ਹੋਰਾਂ ਨੂੰ ਆਪਣੇ ਸਾਰੇ ਰੁਝੇਵੇਂ ਕੈਂਸਲ ਕਰਕੇ ਮੀਟਿੰਗ ਕਰਨੀ ਪਈ। ਫਿਰ ਪੋਸਟਮਾਰਟਮ ਹੋਇਆ। ਹੁਣ ਤੱਕ ਜਿੰਨੀ ਕੋ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ ਕਿ ਲਾਸ਼ ਦਾ ਪੋਸਟਮਾਰਟਮ ਤੇ ਹੋ ਗਿਆ ਵਾ, ਪਰ ਹਾਲੇ ਵੀ ਸੰਸਕਾਰ ਦੀ ਕੋਈ ਸਥਿਤੀ ਸਪਸ਼ਟ ਨਹੀਂ ਹੈ। ਤੁਹਾਨੂੰ ਯਾਦ ਹੋਣਾ ਮਹਿੰਦਰਪਾਲ ਬਿੱਟੂ ਵੇਲੇ ਵੀ ਇਹੋ ਹੋਇਆ ਸੀਗਾ, ਏਦਾਂ ਲੱਗਦਾ ਸੀਗਾ ਕਿ ਸਥਿਤੀ ਨਾਰਮਲ ਹੋ ਗਈ ਹੈ। ਪਰੰਤੂ ਉਸ ਤੋਂ ਬਾਅਦ ਜਦੋਂ ਲਾਸ਼ ਮਿਲੀ ਤਾਂ ਪਰਿਵਾਰ ਵਾਲਿਆਂ ਨੇ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ। ਤਾਂ ਬਹੁਤ ਵੱਡੇ ਪੱਧਰ ਤੇ ਉਸ ਟਾਈਮ ਵੀ ਮਨ ਮਨਵਲ ਹੋਇਆ, ਮਨਾਉਣ ਦਾ ਯਤਨ ਹੋਇਆ, ਫਿਰ ਜਾ ਕੇ ਕਿਤੇ ਸੰਸਕਾਰ ਹੋਇਆ ਸੀਗਾ। ਤਾਂ ਇਸੇ ਤਰ੍ਹਾਂ ਦਾ ਮਾਮਲਾ ਹੁਣ ਕਿਤੇ ਇੱਥੇ ਨਾ ਬਣ ਜਾਵੇ। ਹਾਲਾਂਕਿ ਡੇਰਾ ਕਹਿ ਰਿਹਾ ਹੈ ਕਿ ਤੁਸੀਂ ਸਾਰੇ ਜਿਹੜੇ ਆ ਸੁਖ ਸ਼ਾਂਤੀ ਬਣਾਈ ਰੱਖੋ ਬਈ, ਸ਼ਾਂਤੀ ਬਣਾਉਣ ਦੀ ਅਪੀਲ ਕਰਦਾ ਡੇਰਾ। ਨਾਲ ਹੁਣ ਇਸ ਵੇਲੇ ਤੱਕ ਇੱਕ ਸਭ ਤੋਂ ਵੱਡਾ ਐਂਗਲ ਇਹ ਜੁੜ ਗਿਆ ਕਿ ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਹੈ ਗੋਲਡੀ ਬਰਾੜ, ਉਹਨੇ ਵੀ ਇੱਕ ਪੋਸਟ ਪਾ ਦਿੱਤੀ ਹੈ। ਉਹ ਕਹਿੰਦਾ ਕਿ ਅਸੀਂ ਇਨਸਾਫ ਵਾਸਤੇ ਇਹਨੂੰ ਮਾਰਿਆ, ਕਿਉਂਕਿ ਜਿਹੜਾ ਪ੍ਰਦੀਪ ਸੀ ਇਹ ਦੋਨਾਂ ਹੀ ਕੇਸਾਂ ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਜਿਹੜਾ ਪਾਵਨ ਸਰੂਪ ਚੁੱਕਿਆ ਗਿਆ ਸੀਗਾ ਉਹਦੇ ਮਾਮਲੇ 'ਚ ਵੀ ਦੋਸ਼ੀ ਸੀਗਾ, ਨਾਮਜ਼ਦ ਸੀ, ਤੇ ਉਸ ਤੋਂ ਇਲਾਵਾ ਜਿਹੜੇ ਪੋਸਟਰ ਲਗਾਏ ਗਏ ਸਨ ਉਹਦੇ ਵਿੱਚ ਵੀ ਨਾਮਜ਼ਦ ਦੋਸ਼ੀ ਹੈ। ਤਾਂ ਇਹ ਮਤਲਬ ਕਿ ਦੋਨਾਂ ਹੀ FIRs ਦੇ ਵਿੱਚ ਇਹ ਨਾਮਜ਼ਦ ਮੁਲਜ਼ਮ ਸੀਗਾ। ਤਾਂ ਹੁਣ ਦੇਖੋ ਕੀ ਹੋਏਗਾ ਕੀ ਨਹੀਂ ਹੋਏਗਾ, ਕੱਲ ਨੂੰ ਸੰਸਕਾਰ ਹੁੰਦਾ ਹੈ ਕਿ ਨਹੀਂ ਹੁੰਦਾ ਵੇਖਣਾ ਹੋਏਗਾ। ਪਰ ਅੱਜ CM ਸਾਹਿਬ ਨੇ ਮੀਟਿੰਗ ਕਰਨ ਉਪਰੰਤ ਕਿਹਾ ਕਿ ਕਿਸੇ ਵੀ ਕੀਮਤ ਤੇ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ, ਇਹ ਨਹੀਂ ਹੋਣ ਦਿਆਂਗੇ, ਉਹ ਨਹੀਂ ਹੋਣ ਦਿਆਂਗੇ। ਚਲੋ ਤੇ ਕਾਗਜ਼ੀ ਗੱਲਾਂ ਹੁੰਦੀਆਂ ਨੇ, ਪਰ ਤੁਸੀਂ ਦੇਖੋ ਕਿ ਅੱਜ ਪੂਰੇ ਦਿਨ ਦੇ ਵਿੱਚ ਇੱਕ ਪਟਿਆਲੇ ਹੁਣ ਗੋਲੀ ਚੱਲ ਗਈ ਹੈ, ਦੱਸਦੇ ਕਿ ਇੱਕ ਦੀ ਮੌਤ ਹੋ ਗਈ ਆ, 3 ਫੱਟੜ ਨੇ ਤੇ ਦੋਹਾਂ ਪਾਸਿਆਂ ਤੋਂ ਗੋਲੀ ਚੱਲੀ ਆ। ਇੱਕ ਬੈਂਕ 'ਚ ਡਾਕਾ ਪਿਆ ਜਿੱਥੇ ਉਹ ਗਨ ਵੀ ਲੈ ਗਏ ਨੇ ਗਨਮੈਨ ਦੀ ਨਾਲ। ਸ਼ੁਕਰ ਕਰੋ ਗਨਮੈਨ ਛੱਡ ਗਏ ਨੇ, ਨਹੀਂ ਤੇ ਗਨ ਦੇ ਨਾਲ ਮੈਨ ਵੀ ਲੈ ਜਾਂਦੇ। ਪੈਸੇ ਵੀ ਲੈ ਗਏ, ਗਨਮੈਨ ਦੀ ਗਨ ਵੀ ਲੈ ਗਏ। ਫਿਰ ਜੇ ਤੁਸੀਂ ਹੋਰ ਦੇਖੋਗੇ ਇੰਨੀਆਂ ਘਟਨਾਵਾਂ ਘਟ ਰਹੀਆਂ ਨੇ ਕਿ ਗੋਲੀ ਤਾਂ ਆਮ ਹੀ ਹੈ। ਮੰਨ ਲਓ ਗੋਲੀ ਚੱਲਣੀ, ਫਲਾਣੇ ਨੇ ਗੋਲੀ ਮਾਰ ਦਿੱਤੀ, ਫਲਾਣੇ ਨੇ ਕਰ, ਉਹ ਤਾਂ ਮੰਨ ਕੇ ਚੱਲੋਗੇ ਹੈ ਹੀ ਹੈ। ਪਤਾ ਨਹੀਂ ਕਿੰਨੀਆਂ ਕੁ ਰਿਪੋਰਟ ਹੁੰਦੀਆਂ ਇੱਕ ਦਿਨ ਦੇ ਵਿੱਚ। ਤਾਂ ਸਾਰੇ ਪਾਸੇ ਦਹਿ ਹੀ ਹੋ ਰਹੀ ਆ।
ਉਧਰ ਮਾਂਡੋਰੀ ਪਿੱਟੀ ਜਾਂਦੇ ਆ, ਕਹਿੰਦਾ ਜੀ ਮੇਰੇ ਨਾਲ ਤੇ ਮੁੰਸ਼ੀ ਧੋਖਾ ਕਰ ਰਿਹਾ, ਇੰਨੀ ਦੁਸ਼ਮਣੀ ਕੱਢ ਜਾਣੀ ਆ। ਕਹਿੰਦਾ ਜਿਹੜੇ ਮੇਰੇ ਗਨਮੈਨ ਨੇ ਉਹਨਾਂ ਦੇ ਵਿੱਚੋਂ ਪਹਿਲੇ ਅਨਫਿਟ ਸੀ, ਹੁਣ ਵਾਲਾ ਜਿਹੜਾ ਦਿੱਤਾ ਤੇ ਉਹ ਸੰਤਾਂ ਦਾ ਚਹੇਤਾ ਸੌਰੀ ਸੰਤਾਂ ਦਾ ਬੜਾ ਉਹ ਮਤਲਬ ਪੈਰੋਕਾਰ ਆ, ਉਹ ਤੇ ਸਟicker ਲਾਈ ਫਿਰਦਾ ਮੋਟਰਸਾਈਕਲ ਤੇ। ਮਤਲਬ ਕਿ ਸਾਰੇ ਪਾਸੇ ਇਸ ਟਾਈਮ ਬੇਚੈਨੀ ਤੇ ਬੇਬਸੀ ਦੋਨੇ ਚੀਜ਼ਾਂ ਨੇ, ਕਿਤੇ ਬੇਚੈਨੀ ਆ ਕਿਤੇ ਬੇਬਸੀ ਆ। ਜੀ ਸਰਕਾਰ ਬੇਬਸੀ ਵਾਲੇ ਬਿਲਕੁਲ ਜਿੱਦਾਂ ਮਝਧਾਰ ਦੇ ਵਿੱਚ ਫਸ ਕੇ ਬਹਿ ਗਈ ਆ, ਕੁਛ ਵੀ ਨਹੀਂ ਕਰ ਪਾ ਰਹੀ, ਕੁਛ ਵੀ ਨਹੀਂ ਹੋ ਪਾ ਰਿਹਾ। ਦੂਸਰੇ ਪਾਸੇ ਹੁਣ ਨਵੇਂ ਐਂਗਲ ਨਿਕਲ ਰਹੇ ਆ, ਤੁਸੀਂ ਦੇਖਿਆ ਹੀ ਆ ਕਿ ਦੋਨੇ ਜਿਹੜੇ ਕਤਲ ਹੋਏ ਨੇ ਆ ਪਿਛਲੇ 5-7 ਦਿਨ ਦੇ ਵਿੱਚ ਆਪਾਂ ਦੇਖ ਲਿਆ। ਇਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਹੈ ਕਿ ਦੋਨਾਂ ਕੋਲ ਹੀ ਸਿਕਿਉਰਿਟੀ ਸੀ, ਇਹਦੇ ਕੋਲ ਵੀ ਸਿਕਿਉਰਿਟੀ ਸੀ, ਪ੍ਰਦੀਪ ਕੋਲ ਵੀ, ਤਾਂ ਸਿਕਿਉਰਿਟੀ ਦੇ ਵਿੱਚ ਜਾ ਕੇ ਮਾਰਿਆ। ਤਾਂ ਇਹ ਹੁਣ ਨਾਲ ਗੋਲਡੀ ਦਾ ਐਂਗਲ, ਹੁਣ ਤੁਸੀਂ ਦੇਖ ਲਓ ਕਿ ਸਾਰਾ ਕੁਝ ਕਿੱਧਰ ਨੂੰ ਜਾ ਰਿਹਾ ਵਾ। ਤੇ ਜੇ ਉਹ, ਹਾਲਾਂਕਿ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਹਾਲ ਦੀ ਘੜੀ ਕਿ ਕੀ ਸੱਚੀ ਉਹ, ਕੱਲ ਨੂੰ ਕੀ ਪਤਾ ਉਹ ਅਕਾਊਂਟ ਕਿਹਦਾ ਨਿਕਲਣਾ, ਕੀ ਗੱਲਬਾਤ ਹੈ। ਪਰ ਜੇ ਸੱਚੀ ਉਹ ਇਹ ਐਂਗਲ ਨਿਕਲਦਾ ਇਨਵੈਸਟੀਗੇਸ਼ਨ ਦੇ ਦੌਰਾਨ ਤਾਂ ਬੜਾ ਸੋਚਣ ਵਿਚਾਰਨ ਦਾ ਵਿਸ਼ਾ ਹੈ ਕਿ ਉਹ ਬੰਦਾ ਜਿਹੜਾ ਮੂਸੇਵਾਲੇ ਦੇ ਕਤਲ ਕਰਕੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਭੰਡਿਆ ਜਾ ਰਿਹਾ ਸੀਗਾ, ਲੋਕ ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਕਰ ਰਹੇ ਸੀ, ਉਹਨੂੰ ਹੁਣ ਕੁਝ ਲੋਕ ਸੂਰਮਾ ਬਣਾ ਕੇ ਪੇਸ਼ ਵੀ ਕਰਨ ਲੱਗ ਪਏ। ਤੇ ਉਹਨਾਂ ਦੇ ਵਿੱਚੋਂ ਕੁਝ ਲੋਕ ਉਹੀ ਆ ਜਿਹੜੇ ਸਿੱਧੂ ਮੂਸੇਵਾਲੇ ਨੂੰ ਸ਼ਹੀਦ ਆਖੀ ਜਾਂਦੇ ਸੀਗੇ। ਤਾਂ ਲੋਕਾਂ ਦੀ ਰਾਏ ਵੀ ਚੇਂਜ ਹੋ ਗਈ। ਤਾਂ ਇਹ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਜੁੜਦੀਆਂ ਨੇ। ਹਾਲਾਂਕਿ ਇਹਨਾਂ ਸਾਰੇ ਮੌਕਿਆਂ ਨੂੰ ਬਣਾਇਆ ਕਿਸਨੇ, ਵੱਡਾ ਸਵਾਲ ਆ ਕਿ ਇੱਥੋਂ ਤੱਕ ਜੇ ਗੱਲਾਂ ਗਈਆਂ ਨੇ, ਇੱਥੋਂ ਤੱਕ ਨੌਬਤਾਂ ਗਈਆਂ ਨੇ, ਤਾਂ ਉਹ ਸਰਕਾਰਾਂ ਦੀ ਜਾਂ ਸਿਆਸਤ ਦੀ ਵੀ ਫੇਲਿਅਰ ਹੈ ਕਿ ਤੁਸੀਂ ਇਹ ਮੌਕੇ ਹੀ ਕਿਉਂ ਬੰਨ ਦਿੱਤੇ। ਅੱਜ ਗੈਂਗਸਟਰ ਕਹਿ ਰਿਹਾ ਕਿ ਅਸੀਂ ਇਨਸਾਫ ਲੈ ਕੇ ਦੇਣਾ ਕੌਮ ਨੂੰ। ਤੁਸੀਂ ਇਹ ਦੇਖੋ ਕਿ ਨੌਬਤ ਕਿੱਥੋਂ ਤੱਕ ਚਲੇ ਗਈ ਆ। ਉਹ ਕਹਿ ਰਹੇ ਨੇ ਕਿ ਅਸੀਂ ਇਨਸਾਫ ਲੈ ਕੇ ਦਿੱਤਾ, ਕਥਿਤ ਤੌਰ ਤੇ ਜਿਹੜਾ ਉਹ ਦਾਵਾ ਆ ਰਿਹਾ ਵਾ। ਤਾਂ ਇਹ ਬੜੀ ਅਜੀਬੋ-ਗਰੀਬ ਜੀ ਪਰਿਸਥਿਤੀ ਹੈ। ਤਾਂ ਖੈਰ ਜੋ ਇਹ ਕਤਲੋਗਾਰਤ ਹੋ ਰਹੀ ਹੈ ਜੀ ਇੱਥੇ, ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਵੇਲੇ ਸਾਰੇ ਹੀ ਡਰੇ ਹੋਏ ਆ। ਉੱਤੋਂ ਭਾਵੇਂ ਜੋ ਮਰਜ਼ੀ ਸੋਸ਼ਲ ਮੀਡੀਆ ਨਾ ਵੇਖੋ, ਜੀ ਬਿਲਕੁਲ ਸੋਸ਼ਲ ਮੀਡੀਆ ਨਾ ਵੇਖੋ, ਇਹ ਫੇਸਬੁੱਕ ਹੋਰ ਦੁਨੀਆ ਹੈ। ਪਰ ਜਦੋਂ ਤੁਸੀਂ ਦੇਖਦੇ ਹੋ ਤਾਂ ਆਮ ਬੰਦੇ ਜਦੋਂ ਗੱਲਾਂ ਕਰਦੇ ਤਾਂ ਕਹਿੰਦੇ ਕਿ ਯਾਰ ਕਿੱਧਰ ਨੂੰ ਜਾ ਰਹੇ, ਕੀ ਹੋ ਰਿਹਾ। ਹਰੇਕ ਬੰਦਾ ਇੱਕ ਦੂਜੇ ਬੰਦੇ ਤੋਂ ਆਪਣੀ ਰਾਏ ਦਿੰਦਾ ਲੈਂਦਾ, ਤਾਂ ਇਹੀ ਗੱਲ ਕਹਿੰਦਾ ਕਿ ਅਸੀਂ ਕਿੱਧਰ ਨੂੰ ਟੁਰ ਪਏ ਹਾਂ, ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਤਾਂ ਸਿਚੁਏਸ਼ਨ ਪ੍ਰਵੀਨ ਜੀ ਟੋਟਲੀ ਉਹੀ ਹੈ। 2015 ਚ ਬੇਅਦਬੀ, 16 ਚ ਟਾਰਗੇਟ ਕਿਲਿੰਗ ਸਟਾਰਟ ਹੁੰਦੀ ਹੈ, ਫਿਰ ਉਸ ਤੋਂ ਬਾਅਦ 2 ਸਾਲ 3 ਸਾਲ ਲੰਘਦੇ ਆ, ਉਸ ਤੋਂ ਬਾਅਦ ਫਿਰ ਹੁਣ ਮਿੱਥ ਕੇ ਕਤਲ ਕਰਨ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ। ਕਿੱਥੇ ਰੁਕੇਗਾ ਪਤਾ ਨਹੀਂ, ਪਰ ਮੈਨੂੰ ਇਹ ਲੱਗਦਾ ਕਿ ਇਹਨਾਂ ਤੋਂ ਇਲਾਵਾ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ, ਕਿਤੇ ਹੁਣ ਫਿਰ ਦੁਬਾਰਾ ਬੇਅਦਬੀਆਂ ਦਾ ਸਿਲਸਿਲਾ ਨਾ ਚੱਲ ਪਵੇ, ਤਾਂ ਕਿ ਸਾੜ ਫੂਕ ਬਣ ਵੀ। ਕਿਉਂਕਿ ਵੇਖੋ ਤੁਸੀਂ ਕਿ ਭਾਈਚਾਰੇ ਆਪੋ ਵਿੱਚ ਦੀ ਨਹੀਂ ਲੜ ਰਹੇ, ਚਾਹੇ ਸੂਰੀ ਤੋਂ ਬਾਅਦ ਹਿੰਦੂ ਸਿੱਖ ਹੋਣ, ਚਾਹੇ ਅੱਜ ਵੀ ਤੁਸੀਂ ਦੇਖੋਗੇ ਤਾਂ ਪ੍ਰੇਮੀ ਜਾਂ ਸਿੱਖ, ਐਸਾ ਕੋਈ ਬਣ ਨਹੀਂ ਰਿਹਾ। ਤਾਂ ਉਹ ਬਣੇਗਾ ਕਦੋਂ ਕਿ ਜੋ ਬਹੁਤ ਵੱਡੀ ਘਟਨਾ ਘਟ ਜਾਵੇ, ਤਾਂ ਲੋਕ ਜਿਹੜੇ ਆ ਫਿਰ ਮੁੜ ਕੇ ਸੜਕਾਂ ਤੇ ਆ ਜਾਣ, ਤਾਂ ਉਹਦੇ ਵਿੱਚ ਫਿਰ ਕੋਈ ਸ਼ਰਾਰਤ ਹੋ ਜਾਵੇ। ਤਾਂ ਹੁਣ ਇਹੀ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨਾ ਸ਼ੁਰੂ ਹੋ ਜਾਣ। ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਚੱਲਣ ਡੀਆਂ, ਇਹ ਜਿਸ ਤਰ੍ਹਾਂ ਦੀਆਂ ਕਹਾਣੀਆਂ ਪੈਣ ਡਈਆਂ, ਸੋ ਸਮਝ ਤੋਂ ਪਰੇ ਦੀ ਗੱਲ ਆ। ਹਾਂ, ਇਹਦੇ ਵਿੱਚ ਮੈਂ ਵਾਰ-ਵਾਰ ਕਹੂੰਗਾ ਕਿ ਸਰਕਾਰਾਂ ਨੇ, ਸਿਆਸਤਾਂ ਨੇ ਮੌਕਾ ਬਣਾਇਆ ਹੀ ਕਿਉਂ। ਨਿਆਂ ਦਿੰਦੇ, ਤਗੜੇ ਕਾਨੂੰਨ ਬਣਾਉਂਦੇ, ਕਰੜੇ ਕਾਨੂੰਨ ਬਣਾਉਂਦੇ, ਬੇਅਦਬੀਆਂ ਰੋਕਦੇ, ਲੋਕਾਂ ਦੇ ਜਿਹੜੇ ਜਜ਼ਬਾਤ ਸੀਗੇ ਉਹਨਾਂ ਨੂੰ ਠੰਡਿਆ ਕਰਦੇ, ਤਾਂ ਅੱਜ ਇਹ ਨੌਬਤਾਂ ਨਾ ਆਉਂਦੀਆਂ। ਪਰ ਜਿਹੜੀਆਂ ਨੌਬਤਾਂ ਆਈਆਂ ਖਲੋਤੀਆਂ ਨੇ ਪ੍ਰਵੀਨ ਜੀ, ਇਹਨਾਂ ਦਾ ਹੱਲ ਨਾ ਤੁਹਾਡੇ ਕੋਲ ਹੈ ਸ਼ਾਇਦ, ਤੇ ਨਾ ਮੇਰੇ ਕੋਲ ਆ। ਤੇ ਸਰਕਾਰ ਵੀ ਜਿਹੜੀ ਹੈ ਉਹ ਲੱਗਦਾ ਕਿ ਆਪਣੇ ਦੋਵਾਂ ਵਰਗੀ ਹੋ ਗਈ ਆ। ਸਹੀ ਕਿਹਾ ਮਿੰਟੂ ਜੀ ਤੁਸੀਂ। ਪੰਜਾਬ ਇਹਨਾਂ ਸਾਜ਼ਿਸ਼ਾਂ, ਇਹਨਾਂ ਸ਼ਰਾਰਤਾਂ ਦਾ ਭੋਗੀ ਰਿਹਾ। 1978 77 ਚ ਵਾਪਰੀ ਇਹ ਘਟਨਾ ਨੇ ਬਹੁਤ ਵੱਡਾ ਮੋੜਾ ਦਿੱਤਾ ਸੀ ਪੰਜਾਬ ਦੇ ਸਾਰੇ ਸਮੁੱਚੇ ਭਾਈਚਾਰੇ ਨੂੰ, ਪੰਜਾਬ ਦੀ ਆਰਥਿਕਤਾ ਨੂੰ, ਸਮਾਜਿਕ ਸਥਿਤੀ ਨੂੰ ਵੀ। ਇਸੇ ਤਰ੍ਹਾਂ ਹੀ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਖਦਸ਼ੇ ਨੇ। ਖੈਰ, ਅਮਨੋ ਚੈਨ ਹੋਵੇ ਤਾਂ ਸੂਬਾ ਤਰੱਕੀ ਕਰੇ। ਇੱਕ ਪਾਸੇ ਅਸੀਂ ਕਹਿੰਦੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਭਾਈ, ਸਾਡੇ ਨਾਲ ਸਰਕਾਰਾਂ ਜ਼ਿਕਰ ਕਰਦੀਆਂ, ਫਿਕਰ ਵੀ ਕਰਦੀਆਂ, ਤੇ ਪਰ ਦੂਜੇ ਪਾਸੇ ਜ਼ਮੀਨ ਤੇ ਹਾਲਾਤ ਜਿਹੜੇ ਨੇ ਉਹ ਬਿਲਕੁਲ ਉਲਟ ਨੇ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ MCD ਚੋਣਾਂ ਦੀ। ਕਾਂਗਰਸ ਨੇ ਚੋਣ ਕਮੇਟੀ ਦਾ ਐਲਾਨ ਤਾਂ ਕਰ ਦਿੱਤਾ ਮਿੰਟੂ ਜੀ, ਪਰ ਸੂਚੀ ਲਿਸਟ ਦੇ ਵਿੱਚ ਉਹੀ ਨਾਂ ਫੇਰ ਹੈ ਜਿਸ ਨਾਂ ਤੇ ਬਹੁਤ ਪਹਿਲਾਂ ਟਾਈਮ ਤੋਂ ਇਤਰਾਜ਼ ਚੱਲਦਾ ਆ ਰਿਹਾ। ਟਾਈਟਲਰ ਦਾ ਨਾਂ ਵੀ ਸ਼ਾਮਲ ਹੈ। ਦੇਖੋ, ਇਹ ਕਾਂਗਰਸ ਹਰੇਕ ਵਾਰੀ ਕਰਦੀ ਹੈ। ਇੱਕ ਵਾਰੀ ਅੱਗੇ ਵੀ ਇਸ ਤਰ੍ਹਾਂ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਟਾਈਟਲਰ ਦਾ ਨਾਮ ਸੀ, ਫਿਰ
कह लो रोस होया, हाँ जी, फिर होया वापस ਸੀ। होया, फिर कमलनाथ ਨੂੰ ਇੱਕ ਵਾਰੀ ਪੰਜਾਬ ਦਾ ਇੰਚਾਰਜ ਲਾ ਦਿੱਤਾ ਸੀ, ਲਾਇਆ ਗਿਆ, ਫਿਰ ਜੀ। ਲਾਇਆ ਗਿਆ। ਮਤਲਬ ਕਿ ਵਾਰ-ਵਾਰ ਕਿਉਂ ਹੋ ਰਿਹਾ, ਕਾਤੋਂ ਹੋ ਰਿਹਾ? ਇਹ ਤਾਂ ਬਈ ਹੂੰ। ਕਾਂਗਰਸੀ ਜਾਣਦਾ, ਜੀ, ਪਰ ਜੋ ਹੋ ਸਹੀ। ਰਿਹਾ ਗਲਤ ਹੋ ਰਿਹਾ ਹੈ। ਜੋ ਹੋ ਰਿਹਾ ਗਲਤ ਹੋ ਰਿਹਾ ਹੈ। ਟਾਈਟਲਰ ਹੋ ਰਹੀ ਜੋ ਮਰਜ਼ੀ ਹੱਥ 'ਚ ਕਲੀਨ ਚਿੱਟ ਫੜ ਕੇ ਕਹੀ ਜਾਣ हाँ जी। ਜਾਂ ਜੋ ਵੀ ਹੈ, ਪਰ ਇਹ ਸਾਰਾ ਕੁਛ ਹੈ ਜਿਹੜਾ ਰਿਕਾਰਡ ਤੇ ਪਿਆ ਵਾ ਕਿ ਇਹਨਾਂ ਦੀਆਂ ਕੀ ਭੂਮਿਕਾਵਾਂ ਸਨ ਤੇ ਇਹਨਾਂ ਕੋਲ ਕਿਹੜੀਆਂ-ਕਿਹੜੀਆਂ ਉਸ ਵੇਲੇ ਪਾਵਰਾਂ ਸੀਗੀਆਂ। ਚਲੋ ਜੀ। ਜੋ ਵੀ ਹੈ ਇਨਸਾਫ ਨਹੀਂ ਹੋਇਆ, ਨਿਆਂ ਨਹੀਂ ਹੋਇਆ, ਪਰ ਆਹ ਕੀ ਕੰਮ ਹੈ ਕਿ ਤੁਸੀਂ ਮਤਲਬ ਕਿ ਸੂਚੀ 'ਚ ਉਹਦਾ ਨਾਂ ਪਾ ਦੇਣਾ, ਫਿਰ ਜਦੋਂ ਜੇ ਵਿਰੋਧ ਜ਼ਿਆਦਾ ਹੋਇਆ ਤੇ ਉਹ ਤੁਸੀਂ ਨਾਮ ਵਾਪਸ ਲੈ ਲਓਗੇ, ਤੇ ਜੇ ਵਿਰੋਧ ਏਦਾਂ ਹੀ ਹੁੰਦਾ ਰਿਹਾ, ਤੁਸੀਂ ਵਾਪਸ ਕਰਦੇ ਰਹੇ, ਇੱਕ ਦਿਨ ਹੋ ਸਕਦਾ ਵਿਰੋਧ ਘਟ ਜਾਵੇ ਤੇ ਤੁਸੀਂ ਕਹੋ ਕਿ ਲਓ ਵੀ ਚੱਲ ਪਿਆ ਕੰਮ। ਤਾਂ ਫਿਰ ਇਹਦਾ ਮਤਲਬ ਤੇ ਇਹੋ ਆ ਨਾ ਕਿ ਜੀ। ਜੋ ਤੁਹਾਡੇ ਤੇ ਇਲਜ਼ਾਮਾਤ ਲੱਗਦੇ ਨੇ, ਜਿਸ ਤਰ੍ਹਾਂ ਲੋਕ ਕਹਿੰਦੇ ਆ ਕਿ ਤੁਸੀਂ ਤੇ ਸਗੋਂ ਸਿੱਖਾਂ ਦੇ ਕਾਤਲਾਂ ਨੂੰ ਨਵਾਜ਼ਿਆ ਹੈ, ਤਾਂ ਫਿਰ ਨਵਾਜ਼ਣ ਤੋਂ ਘੱਟ ਕੀ ਹੈ ਕਿ ਤੁਸੀਂ ਤਾਂ ਸਗੋਂ ਉਹਨਾਂ ਨੂੰ ਇਨਾਮਾਤ ਦੇ ਰਹੇ ਹੋ। ਉਲਟਾ ਤੁਹਾਨੂੰ ਜੀ, ਚਾਹੀਦਾ ਜੀ। ਹੈ ਕਿ ਇਹੋ ਜਿਹੇ ਬੰਦਿਆਂ ਨੂੰ ਸਾਈਡਲਾਈਨ ਕਰੋ। ਪਹਿਲੀ ਗੱਲ ਤੇ ਪਾਰਟੀ 'ਚ ਕਿਸੇ 'ਚ ਜਗ੍ਹਾ ਹੀ ਨਹੀਂ ਹੋਣੀ ਚਾਹੀਦੀ, ਕਿਉਂਕਿ ਕਲੀਨ ਚਿੱਟ ਕਹਿਣ ਦਾ ਮਤਲਬ, ਕਲੀਨ ਚਿੱਟ ਦੇਣ ਦਾ ਮਤਲਬ ਜਾਂ ਕਲੀਨ ਚਿੱਟ ਰੱਖਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਗੁਨਾਹਗਾਰ ਨਹੀਂ ਹੋ ਸਕਦੇ। ਜਿਹੜੇ ਉਸ ਵੇਲੇ ਦੇ ਪੀੜਤ ਨੇ, ਜਿਨ੍ਹਾਂ ਨੇ ਇਹ ਸਾਰੇ ਜ਼ਖਮ ਆਪਣੇ ਪਿੰਡੇ ਤੇ ਖਾਦੇ ਨੇ, हाँ जी। ਜੇ ਉਹ ਚੀਕ-ਚੀਕ ਕੇ ਕਹਿੰਦੇ ਆ ਤੇ ਫਿਰ ਸਾਨੂੰ ਤੁਹਾਡੀਆਂ ਕਲੀਨ ਚਿੱਟਾਂ ਤੇ ਤਾਂ ਕੋਈ ਇਤਬਾਰ ਨਹੀਂ ਹੈ। ਪਰ ਇਹ ਜਿਹੜੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆ, ਇਹਦੇ 'ਚ ਹੁਣ ਆਪਾਂ ਇਹ ਤੇ ਨਹੀਂ ਜੀ। ਕਹਿ ਸਕਦੇ ਕਿ ਸੋਨੀਆ ਗਾਂਧੀ ਨੇ ਜਾਣ ਕੇ ਕੀਤਾ ਹੋਏਗਾ ਜਾਂ ਫਲਾਣੇ ਨੇ ਜਾਣ ਕੇ ਕੀਤਾ ਹੋਏਗਾ। ਪਰ ਇਹ ਹੁੰਦਾ ਹੈ ਕਿ ਜਿਹੜੀ ਤੁਹਾਡੀ ਸਟੇਟ ਦੀ ਇਕਾਈ ਹੁੰਦੀ ਆ ਜਾਂ ਤੁਹਾਡੇ ਜ਼ਿਲ੍ਹੇ ਦੀ ਇਕਾਈ ਹੁੰਦੀ ਆ, ਉਹਨੂੰ ਤੇ ਪਤਾ ਹੈ ਨਾ ਕਿ ਫਲਾਣਾ ਬੰਦਾ ਕੀ ਕੁਛ ਕਰਦਾ ਹੈ। ਕਿਉਂਕਿ ਟਿਕਟ ਇਸ ਤਰ੍ਹਾਂ ਨਹੀਂ ਮਿਲਦੀ ਹੁੰਦੀ, ਟਿਕਟ ਦੇ ਨਾਲ-ਨਾਲ ਫੀਡਬੈਕ ਲਈ ਜਾਂਦੀ ਹੈ। ਕਿਹੜਾ ਜਿੱਤਦਾ ਹੈ, ਕਿਹੜਾ ਉਮੀਦਵਾਰ ਹੈ, ਕਿੰਨੇ ਉਹਦੇ ਕੋਲ ਪੈਸੇ ਨੇ, ਕੀ ਹਿਸਾਬ-ਕਿਤਾਬ ਆ। ਤੇ ਇਹ ਤੋਂ ਇਲਾਵਾ ਇਹ ਨਹੀਂ ਵੇਖਿਆ ਜਾਂਦਾ ਹੁੰਦਾ ਕਿ ਫਲਾਣਾ ਬੰਦਾ ਜੀ ਉਹਦਾ ਨਾਮ ਆਇਆ, ਉਹਦੀ ਰਾਸ਼ੀ ਇਹ ਆ ਤੇ ਰਾਸ਼ੀ ਦੇ ਵਿੱਚ ਗ੍ਰਹਿ ਇਹ ਚੱਲਦੇ ਪਏ, ਦੇ ਦਿਓ ਟਿਕਟ। ਏਦਾਂ ਨਹੀਂ ਹੁੰਦਾ। ਜੀ। ਤੇ ਵਾਰ-ਵਾਰ ਜਗਦੀਸ਼ ਟਾਈਟਲਰ ਨੂੰ ਵਿੱਚ ਪਾਇਆ ਜਾਂਦਾ ਤਾਂ ਇਹ ਜ਼ਖਮਾਂ ਤੇ ਆ ਰਹੀ ਆ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਇਹਦਾ ਵਿਰੋਧ ਆ ਜਿਹੜਾ ਉਹ ਕਾਂਗਰਸ ਦੇ ਵਿੱਚ ਮੌਜੂਦ ਸਿੱਖਾਂ ਨੂੰ ਹੀ ਕਰਨਾ ਚਾਹੀਦਾ ਕਿ ਘੱਟੋ ਘੱਟ ਜਿਹੜੇ ਲੋਕਾਂ ਦੇ ਲੀੜੇ ਜਿਹੜੇ ਆ ਉਹ ਲਿਬੜੇ ਆ, ਲਹੂ ਦੇ ਨਾਲ ਲਿਬੜੇ, ਛਿੱਟੇ ਆ ਜਿਨ੍ਹਾਂ ਤੇ, ਤਾਂ ਉਹਨਾਂ ਨੂੰ ਘੱਟੋ ਘੱਟ ਇਹੋ ਜਿਹੀਆਂ ਸੂਚੀਆਂ 'ਚ ਪਾ ਕੇ ਸਿੱਖਾਂ ਦੇ ਜ਼ਖਮ ਜਿਹੜੇ ਉਹ ਛਿੱਲੇ ਨਾ ਜਾਣ। ਜੀ, ਬਿਲਕੁਲ ਸਹੀ ਹੈ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਰੁੱਖ ਕਰੀਏ ਥੋੜ੍ਹਾ ਜਿਹਾ ਕ੍ਰਿਕਟ ਦਾ। ਵੈਸੇ ਕ੍ਰਿਕਟ ਦੇ ਵਿੱਚ ਭਾਰਤੀ ਟੀਮ ਦੇ ਪ੍ਰਸ਼ੰਸਕਾਂ ਨੂੰ ਥੋੜ੍ਹਾ ਝਟਕਾ ਲੱਗਿਆ। ਖੈਰ ਹਾਰਾਂ ਜਿੱਤਾਂ ਇਹ ਖੇਡ ਦਾ ਨਹੀਂ ਹਿੱਸਾ ਨਹੀਂ, ਨੇ। ਚੰਗਾ ਚੰਗਾ, ਨਹੀਂ ਰਵਿੰਦਰ ਚੰਗਾ ਚੰਗਾ, ਜੀ। ਕਿਉਂਕਿ ਜਿਹੜੀ ਇੰਡੀਆ ਦੀ ਟੀਮ ਆ ਮੇਰੀ ਨਜ਼ਰ 'ਚੋਂ ਫਾਈਨਲ ਖੇਡਣ ਦੇ ਲਾਇਕ ਨਹੀਂ ਹੈਗੀ, ਉਹ ਸੈਮੀ ਦੇ ਵੀ ਲਾਇਕ ਨਹੀਂ ਹੈਗੀ। ਮਾਫ ਜੀ, ਕਰਨਾ, ਕਿਸੇ ਨੂੰ ਗੁੱਸਾ ਲੱਗੇ, ਗਿਲਾ ਲੱਗੇ। ਜੀ, ਜੀ। ਮੈਂ ਤਾਂ ਮੰਨਦਾ ਜਿਹੜਾ ਥੋਥਲ ਜਿਹਾ ਸਾਡਾ ਕਪਤਾਨ ਹੈ, हाँ जी। ਉਹ ਤਾਂ ਜਾਂਦਾ ਹੀ ਜਾਂਦਿਆਂ ਤੋਂ ਉਹਨੂੰ ਭੁੱਖ ਲੱਗ ਜਾਂਦੀ ਹੈ। ਮਸਾ हुँ। ਬਾਉਂਡਰੀ ਤੋਂ ਜਦੋਂ ਪਿੱਚ ਤੇ ਪਹੁੰਚਦਾ ਨਾਲ ਨਾਲ ਭੁੱਖ ਲੱਗ ਜਾਂਦੀ, ਉਹ ਦੂਜੇ ਕਹਿੰਦਾ ਫੜੀ ਕੈਚ, ਮੈਂ ਮਾੜਾ ਜਿਹਾ ਪੀਜ਼ਾ ਖਾਵਾਂਗਾ ਜਾ ਕੇ। जी, जी, ਸੋ जी। ਸਾਡੀ ਟੀਮ मतलब वर्तारा भी ਮਾਫ सही नहीं ਕਰਨਾ, है। जी। ਮਾਫ ਕਰਨਾ, ਸੈਮੀ ਦੇ ਵੀ ਲਾਇਕ ਨਹੀਂ ਸੀਗੀ। हुँ। ਇਹ ਪਾਕਿਸਤਾਨ 'ਚ ਉਹ ਕੋਹਲੀ ਦੇ ਕਰਕੇ ਜਿੱਤ ਗਏ ਪਾਕਿਸਤਾਨ ਤੋਂ ਤੇ ਇੱਥੋਂ ਤੱਕ ਦਾ ਸਫ਼ਰ ਤੈਅ ਕੀਤਾ। ਅਦਰਵਾਈਜ਼ ਮੇਰੀ ਨਜ਼ਰ 'ਚ T20 ਸਕੁਐਡ ਹੈ ਜਿਹੜਾ ਸਾਡਾ, हाँ ਉਹ जी। ਸੈਮੀ ਦੇ ਲਾਇਕ ਵੀ ਨਹੀਂ ਸੀਗਾ। ਜੀ, ਜੀ। ਹੁਣ ਲੋਕ ਝੇਡਾਂ ਕਰ ਰਹੇ, ਕਹਿੰਦੇ ਆਸਟ੍ਰੇਲੀਆ ਤੋਂ ਕੁਛ ਮੰਗਾਉਣਾ ਤਾਂ ਦੱਸ ਦਿਓ, ਵਾਹਵਾ ਨਹੀਂ, ਜਾਣੇ ਜਾਣਾ ਲੋਕਾਂ ਦਾ ਵਾਪਸ। ਕੀ ਹੈ, ਲੋਕਾਂ ਦਾ ਚਲੋ। ਕੀ, ਉਹ ਤਾਂ ਕਹਿ ਦੇਣਗੇ ਸ਼ਾਬਾਸ਼ ਪਾਕਿਸਤਾਨੀਓ, ਤੁਸੀਂ ਸਾਡੇ ਭਰਾ ਜੇ, ਬਦਲਾ ਲੈ ਲਓ ਸਾਡਾ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਖੈਰ ਇਹ ਰੌਲਾ ਇਹ ਨਾ ਮਿੰਟੂ ਜੀ, ਖੇਡ ਨੂੰ ਖੇਡ ਰਹਿਣ ਨਹੀਂ ਦਿੰਦੇ। ਜੇ ਕੋਈ ਖਿਡਾਰੀ ਤੋਂ ਮਾੜੀ ਜਿਹੀ ਗਲਤੀ ਹੋ ਗਈ, ਉਹਨੂੰ ਟ੍ਰੋਲਿੰਗ ਸ਼ੁਰੂ ਹੋ ਜਾਂਦੀ ਹੈ। ਫਿਰ ਨਹੀਂ ਖੇਡ ਨਹੀਂ, ਅਸੀਂ ਖੇਡ ਛੱਡੀ ਨਹੀਂ। ਅਸੀਂ ਤਾਂ ਦੇਖੋ ਗੇਮ ਗੇਮ ਵਜੋਂ ਦੇਖਦੇ ਆ। ਮੇਰੀ ਨਜ਼ਰ ਦੇ ਵਿੱਚ ਇੰਡੀਆ ਦੀ ਟੀਮ ਬਹੁਤ ਕਮਜ਼ੋਰ ਸੀ, ਬੇਹੱਦ ਕਮਜ਼ੋਰ ਸੀ T20 ਹੂੰ, ਵਰਲਡ ਕੱਪ ਦੇ ਲਿਹਾਜ਼ ਨਾਲ। ਸਾਡੇ ਕੋਲ ਵੱਡੇ ਮੈਚਾਂ ਦੇ ਪਲੇਅਰ ਹੀ ਦੋ ਸੀ, ਪੰਡਿਆ ਤੇ ਕੋਹਲੀ। ਜੀ। ਰਵਿੰਦਰ ਜਡੇਜਾ ਬਾਰੇ ਖਬਰ ਆ ਰਹੀ ਹੈ ਕਿ ਉਹਨਾਂ ਦੀ ਜਿਹੜੇ ਪਤਨੀ ਨੇ ਰਿਵਾਬਾ, ਉਹ ਵਿਧਾਨ ਸਭਾ ਚੋਣਾਂ ਲੜਨਗੇ ਜੀ। ਹਾਂ ਬਿਲਕੁਲ, ਇਹਨੂੰ ਹੋਣਾ ਚਾਹੀਦਾ ਸੀਗਾ। ਉਹ ਇਹਦੀ ਥਾਂ ਜੀ। ਤੇ ਜਿਹੜਾ ਅਕਸਰ ਪਟੇਲ ਪਾਇਆ, ਉਹ ਅਕਸਰ ਹੀ ਫੇਲ ਰਿਹਾ, ਅਕਸ਼ਰ ਕੁਛ ਉਹਦਾ ਨੇ ਨਾਂ ਵੀ ਅਕਸ਼ਰ ਕੀਤਾ ਪਟੇਲ? ਉਹਨੇ, ਉਹਨੂੰ ਅਕਸਰ ਕਹਿ ਦਿੱਤੇ ਨੇ ਤਾਂ ਅਕਸਰ ਬਸ ਜੀ, ਜੀ। ਅਕਸਰ ਫੇਲ ਹੀ ਨਜ਼ਰ ਆਇਆ। ਤਾਂ ਇਹ ਬੰਦਾ ਚਾਹੀਦਾ ਸੀ, ਪਰ ਐਨ ਮੌਕੇ ਤੇ ਬਈ ਸਾਰਾ ਕੁਛ ਹੈ ਜਿਹੜਾ ਉਹ ਕੰਮ ਖਰਾਬ ਹੋ ਗਿਆ। ਖੈਰ ਚਲੋ, ਇਹ ਸਾਰਾ ਕੁਛ ਹੈ ਉਹ ਸਾਈਡ ਤੇ ਕਰ ਦਈਏ। 160 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਹੋਇਆ 182 ਮੈਂਬਰੀ ਗੁਜਰਾਤ ਵਿਧਾਨ ਜੀ। ਸਭਾ ਚੋਣਾਂ ਵਾਸਤੇ।
ਰਵਿੰਦਰ ਜੰਡੇਜਾ ਦੀ ਪਤਨੀ ਹੈ ਰਿਵਾਬਾ, ਉਹਨੂੰ ਟਿਕਟ ਦਿੱਤੀ ਗਈ ਆ। ਦੇਖੋ ਇਹ ਜੀ ਕੋਈ ਨਵਾਂ ਚਲਨ ਨਹੀਂ ਹੈ, ਇਹ ਟਿਕਟ ਬੇਸਿਕਲੀ ਰਵਿੰਦਰ ਜਡੇਜਾ ਨੂੰ ਮਿਲੀ ਹੈ, ਐ ਕਹ ਲਓ, ਕਿਉਂਕਿ ਉਹਦਾ ਕ੍ਰਿਕਟ ਕੈਰੀਅਰ ਹਾਲੇ ਚੱਲ ਰਿਹਾ ਵਾ, ਇਸ ਕਰਕੇ ਸਿੱਧੀ ਟਿਕਟ ਉਹਨੂੰ ਨਹੀਂ ਦਿੱਤੀ ਜਾ ਸਕਦੀ ਕਿ ਇੱਕ ਖਿਡਾਰੀ ਜਿਹੜਾ ਦੇਸ਼ ਨੂੰ ਵੀ ਰਿਪਰੈਜ਼ੈਂਟ ਕਰੇ ਤੇ ਫਿਰ ਉਹ ਭਾਜਪਾ ਨੂੰ ਵੀ ਨਾਲ ਕਰੇ, ਤਾਂ ਠੀਕ ਨਹੀਂ ਗੱਲ ਜੀ, ਥੋੜੀ ਜਿਹੀ ਜਚੇਗੀ ਨਹੀਂ। ਵੈਸੇ ਤਾਂ ਇਹਨਾਂ ਨੇ ਕਮਲ ਦਾ ਨਿਸ਼ਾਨ ਬਣਾ ਕੇ G20 ਦਾ ਲੋਗੋ ਹੀ ਕਮਲ ਦਾ ਫੁੱਲ ਬਣਾ ਦਿੱਤਾ ਹੈ। ਇਹਨਾਂ ਦਾ ਪਤਾ ਵੀ ਕੋਈ ਨਹੀਂ, ਕਹਿ ਦੇਣ ਕਿ ਇਹ ਜਿਹੜੀ ਕਮਲ ਦੀ ਕਿਰਪਾ ਹੈ, ਜਿਹੜੀ ਇਹ ਸਾਰੀ ਜੀ ਜੀ ਟੀਮ ਖੇਡ ਰਹੀ ਹੈ, ਕਿਉਂਕਿ ਜੈ ਸ਼ਾਹ ਬੈਠਾ ਹੈ ਨਾ, ਵੀ ਸਭ ਹੂੰ ਉਹਦੀ ਕਿਰਪਾ ਦੇ ਸਦਕਾ ਹੀ ਆ। ਤਾਂ ਖੈਰ ਇਹ ਰਵਿੰਦਰ ਜਡੇਜਾ ਨੂੰ ਟਿਕਟ ਗਈ ਆ, ਪਤਨੀ ਦਾ ਤਾਂ ਬਸ ਚਲੋ ਠੀਕ ਆ, ਮਤਲਬ ਕਿ ਉਹਦੀ ਪਤਨੀ ਹੈ, ਪਤੀ ਪਤਨੀ ਚ ਫਰਕ ਕੋਈ ਨਹੀਂ ਹੁੰਦਾ। ਇਹ ਰਵਿੰਦਰ ਜਡੇਜਾ ਨੂੰ ਟਿਕਟ ਮਿਲੀ, ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਜੇ ਦੋਨਾਂ ਦੀ ਸ਼ਾਦੀ ਨਾ ਹੁੰਦੀ ਤੇ ਬੀਬੀ ਰਬਾਬਾ ਨੂੰ ਜਾ ਕੇ ਟਿਕਟ ਦਿੰਦੇ, ਰਵਿੰਦਰ ਜਡੇਜਾ ਨੂੰ ਟਿਕਟ ਮਿਲੀ ਆ। ਤਾਂ ਟਿਕਟਾਂ ਦੇ ਪਿੱਛੇ ਦੀ ਕਹਾਣੀ ਇਹ ਆ ਅਸਲ ਚ, ਦੇਖੋ ਇਸ ਤਰ੍ਹਾਂ ਦੀਆਂ ਟਿਕਟਾਂ ਜਿਹੜੀਆਂ ਕਿ ਸੈਲੀਬ੍ਰਿਟੀ ਮਤਲਬ ਹਾਸਲ ਕਰਦੇ ਆ, ਉਹਨਾਂ ਦੇ ਪਿੱਛੇ ਕੀ ਵਜ੍ਹਾ ਹੁੰਦੀ ਹੈ? ਵਜ੍ਹਾ ਇਹ ਹੁੰਦੀ ਹੈ ਕਿ ਉਹਨਾਂ ਦੀ ਜਿਹੜੀ ਚਾਹਤ ਹੁੰਦੀ ਹੈ ਲੋਕਾਂ ਦੇ ਵਿੱਚ, ਉਹਨੂੰ ਕੈਸ਼ ਕੀਤਾ ਜਾਵੇ, ਜੋ ਲੋਕਾਂ ਦੇ ਵਿੱਚ ਉਹਨਾਂ ਪ੍ਰਤੀ ਕਰੇਜ਼ ਹੁੰਦਾ ਹੈ ਉਸਨੂੰ ਆਪਣੇ ਨਾਲ ਜੋੜਿਆ ਜਾਵੇ। ਤਾਂ ਸਿੱਧਾ ਹਿਸਾਬ ਆ, ਵੈਸੇ ਇਹ ਜਿਹੜੀਆਂ ਟਿਕਟਾਂ ਵੰਡ ਰਹੇ ਆ, ਇਹ ਵੰਡ ਰਹੇ ਨੇ ਖੁਦ ਮੋਦੀ ਸਾਹਿਬ ਤੇ ਜੀ ਨਾਲ ਸ਼ਾਹ ਜੀ, ਮਿੰਟੂ ਜੀ, ਕਿਸੇ ਦੀ ਨਹੀਂ ਤੁਹਾਡੀ ਚੱਲ ਰਹੀ ਮਾਫ ਇੱਥੇ। ਕਰਨਾ, ਹਾਂਜੀ, ਤੁਹਾਡੀ ਗੱਲ ਵਿਚਾਲੇ ਆ। ਮੋਦੀ ਸਾਹਿਬ ਤਾਂ ਦੱਸਦੇ ਫੋਨ ਫਾਨ ਵੀ ਕਰ ਰਹੇ ਅੱਜ ਕੱਲ ਵੀ ਭਾਈ ਤੂੰ ਬਹਿ ਜਾ, ਜੂ ਮੈਂ ਖੜਾ ਹੋ ਜਾ। ਉਹੀ ਕਹਿ ਰਿਹਾ। ਹਾਂਜੀ, 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 ਉਹ ਪ੍ਰਧਾਨ ਮੰਤਰੀ, ਇਹਨਾਂ ਨੇ ਤਾਂ ਸ੍ਰੀਲੰਕਾ ਵਾਲੇ ਨੇ ਕਹਿ ਦਿੱਤਾ ਸੀਗਾ ਕਿ ਜੀ ਇੱਕ ਬਹੁਤ ਵੱਡੇ ਕਾਰੋਬਾਰੀ ਮਿੱਤਰ ਹੈ ਜਿਹੜੇ ਇਹਨਾਂ ਦੇ, ਉਹਨਾਂ ਦੀ ਕੰਪਨੀ ਦੇ ਹੱਕ ਦੇ ਵਿੱਚ ਸਾਨੂੰ ਫੋਨ ਪ੍ਰੈਸ਼ਰਾਈਜ਼ ਕਰ ਰਿਹਾ। ਜੀ ਵੀ ਜੀ ਕਿਹੜੀ ਕਿਹੜੀ ਗੱਲ ਦੱਸਾਂ ਮੈਂ ਜਨਾਬ ਦੀ? ਜੀ ਜੀ ਜਿਵੇਂ ਗੁਰਦਾਸ ਕਹਿੰਦਾ ਕਿਹੜੀ ਕਿਹੜੀ ਗੱਲ ਦੱਸਾਂ ਮੈਂ ਪੰਜਾਬ ਦੀ, ਤੇ ਮੈਂ ਕਿਹੜੀ ਕਿਹੜੀ ਗੱਲ ਦੱਸਾਂ? ਗੱਲ ਇਹ ਆ ਜਨਾਬ ਕਿ ਇਹ ਇੱਕ ਪ੍ਰਧਾਨ ਮੰਤਰੀ ਵਾਲੇ ਲੱਛਣ ਥੋੜੀ ਹੁੰਦੇ ਆ ਜੀ ਕਿ ਬਿਲਕੁਲ ਤੁਸੀਂ ਸਹੀ। ਜਾ ਕੇ ਜਿਹੜਾ ਬਾਗੀ ਹੋਇਆ ਕਿ ਤੂੰ ਬਹਿ ਜਾ, ਹੱਦ ਹੋ ਗਈ ਹੂੰ ਹੈ। ਮਤਲਬ ਕਿ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਨਹੀਂ ਹੈਗਾ, ਤੁਸੀਂ ਕਹੋ ਜੀ ਭੱਜ ਲਾ, ਫਿਰ ਕੋਈ ਗੱਲ ਨਹੀਂ, ਜਦੋਂ ਤੂੰ ਹੰਬ ਗਿਆ ਆ ਜੀ ਸਾਡੇ ਚ ਆ ਜੀ, ਤੇਰੇ ਲਈ ਰਸਤੇ ਖੁੱਲੇ ਆ। ਹੂੰ ਤਾਂ ਗੱਲ ਇਹ ਆ ਕਿ ਬਈ ਇਹ ਚੀਜ਼ਾਂ ਜਿਹੜੀਆਂ ਉਹ ਠੀਕ ਨਹੀਂ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਮੈਂ ਕਹਿੰਦਾ ਨਰਿੰਦਰ ਮੋਦੀ ਜੀ ਤਾਂ ਜੋ ਮਰਜ਼ੀ ਕਰਨ, ਉਹ ਉਹਨਾਂ ਦੀ ਮਰਜ਼ੀ ਹੈ, ਤੇਰਾ ਦਿਲ ਮਰਜ਼ੀ ਦਾ ਮਾਲਕ ਆ, ਅਸੀਂ ਰੋਕਣ ਵਾਲੇ ਕੌਣ? ਤਾਂ ਬਈ ਗੱਲ ਇਹ ਆ ਕਿ ਐਤਕੀ ਗੁਜਰਾਤ ਦੇ ਵਿੱਚ ਟਿਕਟਾਂ ਦੀ ਵੰਡ ਦਾ ਕੰਮ ਇਹਨਾਂ ਦੀ ਦੇਖਰੇਖ ਚ ਹੋ ਰਿਹਾ। ਜੀ ਤਿੰਨ ਸਾਬਕਾ ਚੀਫ ਮਿਨਿਸਟਰ ਆਪ ਹੀ ਹੱਥ ਖੜੇ ਕਰਕੇ ਕਿ ਅਸੀਂ ਟਿਕਟ ਨਹੀਂ ਲੈਣੀ। ਉਹਦੇ ਜੀ ਪਿੱਛੇ ਇਹੀ ਹੈ ਕਿ ਇਹਨਾਂ ਦੇ ਧੜਿਆਂ ਨੂੰ ਹੁਣ ਪਾਸੇ ਕਰਕੇ ਤੇ ਆਪੋ ਵਿੱਚ ਦੀ ਮਤਲਬ ਕਿ ਇਹ ਬਣਾ ਲਿਆ ਜਾਵੇ। ਸੋ ਇਸ ਕਰਕੇ ਟਿਕਟਾਂ ਦੀ ਵੰਡ ਦਾ ਸਿੱਧਾ ਜਿਹੜਾ ਇਸ ਵੇਲੇ ਦਾਰੋਮਦਾਰ ਹੈ ਉਹ ਇਹਨਾਂ ਨੇ ਹਾਸਲ ਕੀਤਾ ਹੋਇਆ, ਤੇ ਚੁਣ ਚੁਣ ਕੇ ਟਿਕਟਾਂ ਦੇ ਰਹੇ ਆ। ਕਿਉਂਕਿ ਕ੍ਰਿਕਟ ਦੇ ਵਿੱਚ ਹਜ਼ੂਰ ਗੱਲ ਪਤਾ ਕੀ ਹੈ ਕਿ ਜੀ ਕ੍ਰਿਕਟ ਦੇ ਵਿੱਚ ਦਬਦਬਾ ਹੀ ਅੱਜ ਕੱਲ ਗੁਜਰਾਤੀਆਂ ਦਾ ਹੈ। ਤੇ ਜਿਹੜਾ ਬੰਦਾ ਕ੍ਰਿਕਟ ਨਾਲ ਬਿਲਕੁਲ ਸਹੀ ਜੁੜਿਆ ਕਿਹਾ। ਉਹ ਕਿਉਂ ਨਾ ਆਊਗਾ? ਉਹ ਜੇ ਨਾ ਵੀ ਆਊਗਾ ਤੇ ਉਹਨੂੰ ਤੇ ਕੰਨੋਂ ਫੜ ਕੇ ਵੀ ਲਿਆ ਸਕਦੇ ਨੇ। ਜੀ 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 ਬਿਲਕੁਲ, ਇਹ ਗੱਲ ਸਹੀ ਹੈ, ਗੁਜਰਾਤੀਆਂ ਦਾ ਦਬਦਬਾ। ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਆਪਾਂ ਦੇਖਦੇ ਹਾਂ ਮੋੜ ਮੋੜ ਤੇ ਜਿੰਮਾਂ ਬਣੀਆਂ ਹੋਈਆਂ ਨੇ ਪੰਜਾਬੀ ਦੇ ਵਿੱਚ ਕਹਿ ਲਈਏ ਹਾਂਜੀ, ਤਾਂ, ਤੇ ਲੋਕ ਕਹਿੰਦੇ ਭਾਈ ਪਤਲੇ ਹੋਵੋ ਪਤਲੇ ਹੋਵੋ। ਸੋਸ਼ਲ ਮੀਡੀਆ ਤੇ ਵੀ ਬੜੀਆਂ ਮੁਹਿੰਮਾਂ ਚੱਲਦੀਆਂ, ਮੁਹਿੰਮਾਂ ਤਾਂ ਕੀ ਮਤਲਬ ਬੜਾ ਪ੍ਰਚਾਰ ਚੱਲਦਾ ਕਿ ਭਾਈ ਮੋਟਾਪਾ ਮਾੜਾ ਹੈ, ਪਰ ਦੱਸਦੇ ਵੀ ਹਜ਼ਾਰਾਂ ਹਾਂਜੀ, ਕਰੋੜਾਂ ਦਾ ਘਪਲਾ ਸੀ, ਕੋਈ ਤੇ ਉਹਦਾ ਦੋਸ਼ੀ ਸੀ ਤੇ ਮੋਟਾਪੇ ਕਰਕੇ ਬਚ ਗਿਆ। ਹਾਂਜੀ, ਕਈ ਵਾਰ ਇਹ ਹੁੰਦਾ ਹੀ ਹੈ। ਜਿਹੜੀ ਚੀਜ਼ ਕਈ ਵਾਰ ਘਰ ਦੇ ਵਿੱਚ ਬੇਕਾਰ ਪਈ ਹੁੰਦੀ ਹੈ ਨਾ, ਲੋੜ ਵੇਲੇ ਜੀ ਉਹ ਹੀ ਡੰਗ ਟਪਾਊ ਸਾਬਤ ਹੋ ਜਾਂਦੀ ਹੈ। ਤਾਂ ਉਹੀ ਹੈ, ਮੌਕੇ ਤੇ ਜਿਹੜਾ ਚੱਲ ਜਾਵੇ ਉਹੀ ਹਥਿਆਰ ਆ, ਦੂਜਾ ਕੀ ਹੈ? ਜੀ ਦੂਜਾ ਤਾਂ ਲੋਹਾ ਹੈ, ਲੱਕੜ ਹੈ। ਤਾਂ ਬਈ ਇਹ ਬੰਦੇ ਦੀ ਕਿਸਮਤ ਹੈ, ਲੱਕ ਹੈ। ਮਾਮਲਾ ਹਾਈ ਕੋਰਟ ਚ ਗਿਆ ਸੀਗਾ। ਇਹ ਪੂੰਜੀ ਕੰਪਨੀਆਂ ਬਣਾਉਂਦੇ ਨੇ ਜਿਹੜੀਆਂ, ਉਹਨਾਂ ਦੇ ਵਿੱਚ ਪੂੰਜੀ ਸਕੀਮਾਂ ਦੇ ਵਿੱਚ ਜੋ ਠੱਗੀ ਕਰਦੇ ਆ, ਤੇ ਇਹ ਠੱਗੀ ਦਾ ਮਾਮਲਾ 3000 ਕਰੋੜ ਦਾ ਘਪਲਾ ਹੈ। ਤੇ ਜੀ ਇਹ ਬੰਦਾ ਜਿਹੜਾ ਹੈ ਜਦੋਂ ਜੇਲ੍ਹ ਚ ਚਲੇ ਗਿਆ ਤੇ ਜੇਲ੍ਹ ਦੇ ਵਿੱਚ ਇਹਦਾ ਮੋਟਾਪਾ ਹੋਰ ਵੱਧ ਗਿਆ, ਕਿਉਂਕਿ ਉੱਥੇ ਕਿਹੜਾ ਇਹਨੇ ਡੰਡ ਬੈਠਕਾਂ ਮਾਰੀ ਜਾਣੀ, ਉੱਥੇ ਬੈਠਾ ਤੇ ਜਿਹਦੇ ਕੋਲ ਪੈਸਾ ਹੈ, ਇੰਨਾ ਪੈਸਾ ਜਿਹੜਾ ਠੱਗਿਆ ਲੋਕਾਂ ਦਾ, ਉਹ ਜੇਲ੍ਹ ਦੇ ਵਿੱਚ ਖਾਈ ਜਾਏਗਾ। ਉਹਨੇ ਹੋਰ ਕੀ ਕਰਨਾ ਜੀ ਉੱਥੇ? ਜੀ ਮਤਲਬ ਕਿ ਕਈ ਲੋਕ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਖਾਂਦੇ ਨੇ, ਬਹੁਤ ਜ਼ਿਆਦਾ, ਉਹ ਟਾਈਮ ਹੀ ਖਾਣ ਨਾਲ ਟਪਾਈ ਜਾਂਦੇ ਆ। ਕੁਝ ਲੋਕ ਖਾਣਾ ਛੱਡ ਹੀ ਦਿੰਦੇ ਨੇ ਬਿਲਕੁਲ। ਤਾਂ ਇਸੇ ਤਰ੍ਹਾਂ ਜੇਲ੍ਹ ਦੀ ਦੁਨੀਆ, ਉਹਦੇ ਅਜ਼ਬ ਨਜ਼ਾਰੇ ਨੇ। ਨਜ਼ਾਰੇ ਦਾ ਮਤਲਬ ਕਿ ਅਜ਼ਬ ਉੱਥੇ ਦ੍ਰਿਸ਼ ਮਿਲਦੇ ਵੇਖਣ ਨੂੰ, ਕੋਈ ਅਜ਼ਬ ਕਰੈਕਟਰ ਵੇਖਣ ਨੂੰ ਮਿਲਦੇ ਆ। ਜੀ ਤਾਂ ਇਹ ਆ ਬਈ, ਇਹ ਨਾ ਸਮਝ ਲਿਓ ਕਿਤੇ ਨਜ਼ਾਰੇ ਲੈ ਆਈਏ 4 ਦਿਨ, ਹੂੰ ਐਸਾ ਨਹੀਂ ਹੈ।
ਇੱਥੇ ਮੁੰਬਈ ਦਾ ਇੱਕ ਬੜਾ ਤਗੜਾ ਗੈਂਗਸਟਰ ਸੀ ਤੇ ਉਹ ਪਿਛਲੇ ਦਿਨੀ ਕੋਰਟ ਦੇ ਵਿੱਚ ਜਾ ਖਲੋਤਾ ਜੀ ਤੇ ਉਹ ਕਹਿੰਦੇ ਆ ਬੋਤਲ ਚ ਕੀ ਪਾਈ ਫਿਰਦਾ, ਦਾਰੂ ਕੱਢੀ ਹੋ? ਕਹਿੰਦਾ ਨਹੀਂ ਸਾਹਿਬ ਜੀ, ਜੱਜ ਸਾਹਿਬ ਆ ਬੋਤਲ ਦੇ ਵਿੱਚ ਮੱਛਰ ਮਾਰ ਕੇ ਲਿਆ, ਵੇਖੋ ਕਿੱਡੇ ਕਿੱਡੇ ਮੋਟੇ ਆ, ਤੇ ਮੈਨੂੰ ਮੱਛਰਦਾਨੀ ਦੇ ਦਿਓ ਕਿਰਪਾ ਕਰਕੇ। ਮੈਂ ਕਿਹਾ ਜੀ ਮੱਛਰਦਾਨੀ ਆ ਜੀ, ਮੱਛਰਦਾਨੀ ਲੈ ਦੇਵੇ, ਮੱਛਰ ਨੇ ਖਾਲੀ ਤੋੜ ਕੇ। ਉਹ ਕਹਿੰਦੇ ਨਹੀਂ ਨਹੀਂ, ਹੂੰ ਇਹਨੂੰ ਲੈ ਜਾਓ ਖਾਲੀ ਮੋੜ ਕੇ ਤੇ ਜਾ ਕੇ ਓਡੋਮਸ ਦੇ ਦਿਓ, ਇਹਦੇ ਨਾਲ ਗੁਜ਼ਾਰਾ ਕਰਨਾ ਪੈਣਾ। ਸੋ ਉੱਥੇ ਤੇ ਵੱਡੇ ਵੱਡਿਆਂ ਦੀ ਤਸੱਲੀ ਮੱਛਰ ਹੀ ਕਰਾ ਦਿੰਦਾ। ਖੈਰ ਇਹ 153 ਕਿਲੋ ਦਾ ਹੋ ਗਿਆ, ਨਾਮ ਪ੍ਰਿੰਜਲ ਪੱਤਰਾ ਜਾ ਕੇ ਕਹਿੰਦਾ ਕੋਰਟ ਦੇ ਵਿੱਚ 153 ਕਿੱਲਾ ਦਾ ਹੋ ਗਿਆ ਜ਼ੋਰ, ਕਿੱਥੋਂ ਕਿ ਲਿਜਾਣਾ ਜੀ ਹੋਰ, ਜੀ ਨਾਲ ਸ਼ੂਗਰ ਵੀ ਆ, ਬੀਪੀ ਵੀ ਆ, ਹੋਰ ਵੀ ਬਿਮਾਰੀਆਂ ਨੇ, ਕਰੋਨਰੀ ਆਰਟਰੀ ਡਿਜ਼ੀਜ਼, ਪਤਾ ਨਹੀਂ ਕਿਆ ਕਿਆ। ਤਾਂ ਕੋਰਟ ਨੇ ਆਖਿਆ ਕਿ ਇਹਨੂੰ ਬਾਹਰ ਕੱਢ ਦਿਓ ਤੇ ਜਾ ਬਈ ਨਜ਼ਾਰੇ ਲੈ। ਤਾਂ ਹੁਣ ਕਈ ਕੈਦੀ ਹੋਣਗੇ ਜਿਹੜੇ ਕਹਿਣਗੇ ਕਿ ਮੋਟਾਪੇ ਦੇ ਨਾਲ ਬਿਮਾਰੀ ਤਾਂ ਆਪ ਹੀ ਇੱਕ ਦੋ ਲਾ ਹੀ ਜਾਣੀ ਹੈ, ਤਾਂ ਮੋਟਾਪਾ ਥੋੜਾ ਜਿਹਾ ਲੈ ਆਈਏ। ਪਰ ਇਹ ਬੰਦਾ ਜ਼ਮਾਨਤ ਲੈ ਗਿਆ। ਪਰ ਹੈਰਾਨਗੀ ਦੀ ਗੱਲ ਹੁੰਦੀ ਹੈ ਕਿ ਇੱਥੇ ਸਾਈਂ ਬਾਬਾ 80% ਨਕਾਰਾ ਹੈ, ਸਰੀਰ ਉਹਦਾ ਸਾਥ ਛੱਡੀ ਖਲੋਤਾ ਹੈ। ਉਹਨੂੰ ਜੇ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ ਤਾਂ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਸੀ ਕਿ ਇਹੋ ਜਿਹੇ ਬੰਦੇ ਦਾ ਇਲਾਜ, ਜਿਹਦੇ ਕੋਲ ਇੰਨੇ ਪੈਸੇ ਹੈਗੇ ਨੇ, ਜਿਹਦੇ ਕੋਲ ਜੀ ਸਾਰਾ ਸਹੀ ਕੁਝ ਕਿਹਾ ਹੈਗਾ, ਕਿ ਉਹ ਇਲਾਜ ਕਸਟਡੀ 'ਚ ਨਹੀਂ ਹੋ ਸਕਦਾ। ਜੇ ਮੰਨ ਲਓ ਕਸਟਡੀ 'ਚੋਂ ਖਰਚ ਨਹੀਂ ਕਰ ਸਕਦਾ, ਬਾਈ ਲਾਅ ਨਹੀਂ ਕਰ ਸਕਦਾ ਫਰਜ਼ ਕਰੋ, ਤਾਂ ਕੀ ਸਰਕਾਰ ਜਾਂ ਜੇਲ੍ਹ ਪ੍ਰਬੰਧਕੀ ਢਾਂਚਾ ਉਹਦਾ ਇਲਾਜ ਨਹੀਂ ਕਰਵਾ ਸਕਦਾ? ਪਹਿਲੀ ਗੱਲ ਹੈ ਇਹਨੂੰ ਉੱਥੇ ਭਜਾਉਣਾ ਚਾਹੀਦਾ, ਜੇਲ੍ਹ ਵਾਲਿਆਂ ਨੂੰ ਅਧਿਕਾਰ ਜੀ ਹੋਣਾ ਜੀ ਚਾਹੀਦਾ ਇਹਨਾਂ ਨੂੰ ਬਿਲਕੁਲ ਫਿੱਟ ਰੱਖੋ, ਤੇ ਇਹਦੇ ਗੇੜੇ ਲਵਾਏ ਹੁਣ ਤਿੰਨ ਚਾਰ। ਜਿਹੜੇ ਲੋਕ ਖਾ ਕੇ, ਵੈਸੇ ਇਹਨਾਂ ਦਾ ਪੈਸਾ ਕੰਮ ਨਹੀਂ ਆਉਂਦਾ, ਇਹ ਖਾਈ ਜਾਂਦੇ ਆ, ਕਮਾਈ ਜਾਂਦੇ ਆ, ਖਾਈ ਜਾਂਦੇ ਕਮਾਈ ਜਾਂਦੇ ਆ। ਪਿੱਛੇ ਜੇ ਮੈਂ ਹੁਣ ਨਾਂ ਨਹੀਂ ਲੈਣਾ, ਮਰਿਆ ਇੱਕ ਬੜਾ ਜੀ ਤਗੜਾ ਬਿਜ਼ਨਸਮੈਨ, ਬਹੁਤ ਹੂੰ ਤਗੜਾ ਕਾਰਪੋਰੇਟ। ਹਜ਼ੂਰ ਜਦੋਂ ਮਰਿਆ ਨਾ, ਦਸਤੀ ਨਹੀਂ ਰੁਕੇ ਡਾਈਪਰ ਲਾਉਣੇ ਪਏ 60-70 ਸਾਲ ਦੀ ਉਮਰ 'ਚ, ਜੀ ਦਸਤੀ ਨਹੀਂ ਸੀ ਰੁਕਣਾ। ਆਡਾ ਢਿੱਡ ਤੇ ਕੀ ਕਰਨਾ ਯਾਰ, ਕਾਤੋਂ? ਸੋ ਇਹ ਹਾਲ। ਖੈਰ ਚਲੋ ਇਹ ਲੈ ਗਿਆ, ਪਰ ਇਹ ਬੰਦੇ ਦੀ ਜ਼ਮਾਨਤ ਨੂੰ ਚੈਲੰਜ ਕਰਨਾ ਚਾਹੀਦਾ ਸਰਕਾਰ ਵੱਲੋਂ। 3000 ਕਰੋੜ ਘੁਟਾਲੇ ਦਾ ਦੋਸ਼ੀ ਜੇ ਵੇਟ ਦੇ ਸਿਰ ਤੇ, ਬਿਮਾਰੀਆਂ ਦੇ ਸਿਰ ਤੇ ਜ਼ਮਾਨਤ ਲੈ ਜਾਵੇ ਤੇ ਠੀਕ ਨਹੀਂ ਹੈ, ਕਿਉਂਕਿ ਤੁਸੀਂ ਕਹਿ ਸਕਦੇ ਹੋ ਇਹਦਾ ਵੇਟ ਵੀ ਘਟਾਉਣੇ ਆ। ਸਿੱਧੂ ਦਾ ਵੇਟ ਘਟਾਇਆ ਹੋਇਆ ਜੇਲ੍ਹ ਦੇ ਵਿੱਚ 30 ਕਿਲੋ 35 ਕਿਲੋ ਘਟਾ ਲਿਆ ਹੁਣ ਸਿੱਧੂ ਨੇ, ਤੇ ਅੱਛਾ ਕਹੋ ਵੀ ਇਹਦਾ ਵੀ ਵੇਟ ਘਟਾ ਦਿੰਦੇ ਆ, ਤੇ ਨਾਲੇ ਬਈ ਤੇ ਇਹਦੀਆਂ ਬਿਮਾਰੀਆਂ ਦਾ ਇਲਾਜ ਕਰਾ ਦਿੰਦੇ, ਬਾਹਰ ਨਹੀਂ ਜਾਣ ਦੇਣਾ। ਜੀ ਜੀ ਬਿਲਕੁਲ ਮਾਈਨਿੰਗ ਕਰਵਾਉਣਗੇ ਪਿੰਡ ਵਾਸੀਆਂ ਦੇ ਨਾਲ ਠੇਕੇਦਾਰਾਂ ਦੀ ਝੜਪ ਹੋ ਗਈ ਤੇ ਕਈ ਜਣੇ ਜ਼ਖਮੀ ਹੋ ਗਏ ਨੇ ਮਿੰਟੂ ਜੀ ਵੈਸੇ ਕਮਾਲ ਦੀ ਗੱਲ ਹੈ, ਇਹ ਹੂੰ ਆਨੰਦਪੁਰ ਸਾਹਿਬ ਦਾ ਏਰੀਆ ਹੈ ਜੀ ਜੀ ਤੇ ਉੱਥੇ ਇੱਕ ਪਿੰਡ ਦੇ ਵਿੱਚ ਸਾਰਾ ਕੁਝ ਹੋਇਆ। ਤੇ ਉੱਥੋਂ ਦਾ ਤੇ ਹਰਜੋਤ ਬੈਂਸ ਆ ਜਿਹੜਾ ਵਜ਼ੀਰ ਹੈ, ਜਿਹਦੇ ਕੋਲ ਮਾਈਨਿੰਗ ਡਿਪਾਰਟਮੈਂਟ ਆ, ਜੀ ਜੀ ਅੱਛਾ ਜਿਹੜਾ ਚੋਪੜ ਕੇ ਮੁੱਛਾਂ ਬਹਿ ਜਾਂਦਾ ਚੌਥੇ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ, ਵੱਟ ਕੱਢਦੀ ਹੈ ਜੀ ਅਸੀਂ ਤੇ ਕੋਈ ਇਲੀਗਲ ਮਾਈਨਿੰਗ ਹੋਣ ਹੀ ਨਹੀਂ ਦਿੰਦੇ। ਵਕੀਲ ਆਦਮੀ ਆ, ਪੱਤਰਕਾਰ ਅੱਜ ਕੱਲ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਹੂੰ ਉਦਾਂ ਹੀ ਸਵਾਲ ਛੱਡ ਚੁੱਕੇ ਆ ਜ਼ਿਆਦਾਤਰ। ਜੀ ਜੀ ਸਵਾਲ ਛੱਡ ਕੇ ਅੱਜ ਕੱਲ ਉਹ YouTube ਤੇ ਜਿਹੜੇ ਆਉਂਦੇ ਨੇ ਉਹ ਉਹਨਾਂ ਨੂੰ ਗਿਣਦੇ ਰਹਿੰਦੇ ਨੇ, ਦਿਨੇ ਇਹਨਾਂ ਨੂੰ ਗਿਣਦੇ ਰਹਿੰਦੇ ਨੇ, ਹੂੰ ਰਾਤ ਨੂੰ ਲਾਈਕਸ ਨੂੰ ਗਿਣਦੇ ਰਹਿੰਦੇ ਨੇ। ਸਹੀ ਬਿਲਕੁਲ ਕਰੀਏ ਤੇ ਕਰੀਏ ਕੀ ਹੈ ਬਈ। ਹੁਣ ਇਹ ਇੱਕ ਤਾਂ ਕਹਿੰਦੇ ਸਨ ਇਲੀਗਲ ਮਾਈਨਿੰਗ ਹੁੰਦੀ ਨਹੀਂ ਹੈ। ਆ ਪਿੰਡ ਆ ਭਲਾਨ, ਉੱਥੇ ਜਿਹੜੀ ਖੱਡ ਆ, ਪਿੰਡ ਵਾਸੀਆਂ ਦਾ ਕਹਿਣਾ ਇਲੀਗਲ ਮਾਈਨਿੰਗ ਆ, ਪੁਲਿਸ ਦੀ ਜੀ ਨਿਗਰਾਨੀ 'ਚ ਇਲੀਗਲ ਮਾਈਨਿੰਗ ਹੁੰਦੀ ਆ, ਪੁਲਿਸ ਖਲੋਦੀ ਆ ਕੋਲ, ਤੇ ਉਹ ਕਹਿੰਦੇ ਕਿ ਨਹੀਂ ਨਹੀਂ ਜੀ ਇਹ ਮਾਈਨਿੰਗ ਜਿਹੜੀ ਹੈ ਉਹ ਲੀਗਲ ਆ। ਪਿੰਡ ਵਾਲੇ ਕਹਿੰਦੇ ਕਿ ਵਾਹ ਬਈ ਬਸ ਸਾਨੂੰ ਪਤਾ ਕਿ ਤੁਹਾਨੂੰ ਪਤਾ, ਜਿਨ੍ਹਾਂ ਦੇ ਏਰੀਆ ਦੇ ਵਿੱਚ ਆ। ਅੱਜ ਰੋਕਣ ਗਏ ਸਨ, ਪੁਲਿਸ ਉੱਥੇ ਮੌਜੂਦ ਸੀ, ਤਾਂ ਉਲਟਾ ਉਹ ਕਰਿੰਦੇ ਸ਼ਰਿੰਦੇ ਜਿਹੜੇ ਇਹਨਾਂ ਦੇ ਪੈ ਗਏ। ਧੱਕਾ ਮੁੱਕੀ ਦੇ ਵਿੱਚ ਦੱਸਦੇ ਆ ਕਿ ਕੁਝ ਪਿੰਡ ਵਾਲੇ ਜ਼ਖਮੀ ਵੀ ਹੋਏ ਆ, 20 ਦੇ ਜੀ ਕਰੀਬ ਦੱਸਦੇ ਆ ਜ਼ਖਮੀ ਹੋਏ ਆ। ਤਾਂ ਇਹ ਕਮਾਲ ਦੀ ਗੱਲ ਹੈ, ਪੰਜਾਬ ਦੇ ਵਿੱਚ ਮਾਈਨਿੰਗ ਨਹੀਂ ਹੋ ਸਕਦੀ, ਪਾਬੰਦੀ ਹੈ। ਇਹਨਾਂ ਨੇ ਜੀ ਕੁਝ ਕੁ ਖੱਡਾਂ ਚਲਾਈਆਂ ਸਨ, ਉਹਨੂੰ ਹਜ਼ੂਰ ਚੈਲੰਜ ਹੋ ਗਿਆ, ਤਾਂ ਕੁਝ ਕੁ ਖੱਡਾਂ ਵੀ ਅੱਜ ਹਾਈ ਕੋਰਟ ਨੇ ਫੇਰ ਆਰਡਰ ਕਰਕੇ ਕਿ ਨਹੀਂ, ਜਦ ਤੱਕ ਵਾਤਾਵਰਣ ਸੰਬੰਧੀ ਸਾਰੀਆਂ ਕਲੀਅਰੈਂਸ ਤੁਸੀਂ ਹਾਸਲ ਨਹੀਂ ਕਰਦੇ, ਤੁਹਾਡੀ ਮਾਈਨਿੰਗ ਨਹੀਂ ਚੱਲਣ ਦੇ। ਤਾਂ ਫਿਰ ਇਹ ਕੌਣ ਚਲਾ ਰਿਹਾ ਮਾਈਨਿੰਗ? ਜੀ ਇਹਦਾ ਮਤਲਬ ਆ ਕਿ ਬਈ ਇਹ ਸਾਰੀ ਤੰਦ ਨਹੀਂ ਤਾਣੀ ਉਲਝੀ ਹੋਈ ਆ, ਕਹਾਣੀ ਉਲਝੀ ਆ। ਤਾਂ ਜਵਾਬ ਦੇਣਾ ਚਾਹੀਦਾ ਇਹਨਾਂ ਨੂੰ। ਇਹ ਤਾਂ ਸੂਰਮੇ ਉਹ ਆ ਜਿਹੜੇ ਕਹਿੰਦੇ ਕਿ ਇਲੀਗਲ ਮਾਈਨਿੰਗ ਦਾ ਜਾਂ ਮਾਫੀਆ ਮਾਈਨਿੰਗ ਦਾ ਅਸੀਂ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ।
ਇਹ ਤਾਂ ਹਜ਼ੂਰ ਮੰਤਰੀ ਦੇ ਏਰੀਏ ਦੇ ਵਿੱਚ ਸਾਰਾ ਕੁਝ ਹੋਣ ਡਿਆ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਇੱਕ ਹੋਰ ਏਐਸਆਈ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਉਹਨੇ ਖੁਦਕੁਸ਼ੀ ਕਰ ਲਈ। ਹਾਂਜੀ, ਖੁਦਕੁਸ਼ੀ ਕਰ ਲਈ ਹੈ ਤਾਂ ਦੇਖੋ ਇਹਦੇ ਵਿੱਚ ਹੁਣ ਇਹਨਾਂ ਨੇ ਤਹਿ ਤੱਕ ਤੇ ਜਾਣਾ ਨਹੀਂ ਹੈ। ਜੀ। ਜਾਂ ਤਾਂ ਉਹਦੇ ਘਰਦਿਆਂ ਨੂੰ ਕਹਿ ਦੇਣਗੇ ਜਾਂ ਕੁਝ ਹੋਰ ਬਣਾ ਦੇਣਗੇ ਕਾਗਜ਼ਾਂ ਦੇ ਵਿੱਚ ਕਿ ਉਹ ਰਾਈਫਲ ਸਾਫ਼ ਕਰਦਾ ਸੀ, ਏਦਾਂ ਹੋ ਗਿਆ। ਤੇ ਫਿਰ ਕਹਿ ਦੇਣਗੇ ਘਰਦਿਆਂ ਨੂੰ ਜੀ ਬੈਨੀਫਿਟਸ ਨਹੀਂ ਸੀ ਮਿਲਨੇ, ਤਾਂ ਕਰਕੇ ਏਦਾਂ ਕਰਨਾ ਜ਼ਰੂਰੀ ਸੀਗਾ। ਬਈ ਆ ਤੁਸੀਂ ਜੇ ਦੇਖੋਗੇ ਇਹਨਾਂ ਦੀ ਇੱਕ ਐਸੋਸੀਏਸ਼ਨ ਬਣੀ ਹੋਈ ਹੈ ਪੁਲਿਸ ਵਾਲਿਆਂ ਦੀ, ਸਾਬਕਾ ਹਾਂਜੀ। ਮੁਲਾਜ਼ਮ ਨੇ ਜਿਹੜੇ, ਉਹਨਾਂ ਤੋਂ ਜੇ ਤੁਸੀਂ ਪੁੱਛੋਗੇ ਉਹ ਕਹਿੰਦੇ ਇਸ ਸਾਲ ਦੇ ਵਿੱਚ 55 ਤੋਂ 60 ਘਟਨਾਵਾਂ ਵਾਪਰੀਆਂ ਨੇ ਇਹੋ ਜਿਹੀਆਂ, ਜਿਹਦੇ ਵਿੱਚ ਜ਼ਿਆਦਾਤਰ ਕਿਹਾ ਗਿਆ ਕਿ ਰਾਈਫਲ ਸਾਫ਼ ਕਰਦਿਆਂ ਗੋਲੀਆਂ ਚੱਲ ਗਈਆਂ ਜੀ, ਗੋਲੀ ਚੱਲ ਗਈ ਆ, ਬੰਦੇ ਦੀ ਮੌਤ। ਉਹ ਕਹਿੰਦੇ ਕਿ ਜਦ ਕਿ ਸੱਚਾਈ ਇਹ ਹੈ ਕਿ ਇਹ ਜਿਹੜੇ ਪੁਲਿਸ ਕਰਮਚਾਰੀ ਆ ਜ਼ਿਆਦਾਤਰ ਖੁਦਕੁਸ਼ੀਆਂ ਕਰ ਰਹੇ ਨੇ। ਤਾਂ ਤੁਹਾਨੂੰ ਪਤਾ ਹੀ ਇਹਦੀ ਮਿਸਾਲ ਹੁਸ਼ਿਆਰਪੁਰ ਦੇ ਵਿੱਚ ਸਾਹਮਣੇ ਆਈ ਸੀ, ਜਦੋਂ ਸਤੀਸ਼ ਵੀਡੀਓ ਬਣਾ ਕੇ ਮਰਿਆ ਜੀ ਕਿ ਮੈਂ ਇਹਦੇ ਤੋਂ ਤੰਗ ਹੋ ਕੇ ਇੰਸਪੈਕਟਰ ਤੋਂ ਤੰਗ ਹੋ ਕੇ ਸੁਸਾਈਡ ਕਰ ਰਿਹਾ। ਤਾਂ ਪਰ ਕਹਾਣੀ ਮੋੜ ਦਿੱਤੀ ਗਈ, ਕਹਿੰਦੇ ਕਿ ਨਹੀਂ ਜੀ, ਨਹੀਂ ਏਦਾਂ ਨਹੀਂ ਹੈ ਜੀ, ਤੁਹਾਨੂੰ ਮਿਲਣਾ ਕੁਛ ਨਹੀਂ ਹੈ। ਤਾਂ ਉਹ ਫਿਰ ਸਾਰੇ ਪੰਜਾਬ ਦੇ, ਸਾਰੇ ਸੰਸਾਰ ਦੇ ਅੱਖਾਂ 'ਚ ਘਟਾ ਪਾ ਕੇ ਕਹਿ ਦਿੱਤਾ ਗਿਆ ਕਿ ਨਹੀਂ ਜੀ, ਸਰਵਿਸ ਰਿਵਾਲਵਰ ਸਾਫ਼ ਕਰਦਿਆਂ ਗੋਲੀ ਚੱਲੀ ਹੈ। ਕੀ ਕਹੋਗੇ ਤੁਸੀਂ? ਤਾਂ ਇਹ ਲੁਧਿਆਣਾ ਦੀ ਘਟਨਾ ਹੈਗੀ ਹੈ ਜਿਹੜੀ ਘਟੀ ਹੈ। ਤਾਂ ਇਹ ਸਰਾਭਾ ਨਗਰ ਥਾਣੇ ਦੇ ਵਿੱਚ ਸਾਰਾ ਕੁਛ ਜਿਹੜਾ ਦੱਸਦੇ ਕਿ ਹੋਇਆ ਰਾਤ 2 ਵਜੇ ਏਐਸਆਈ ਨੇ ਥਾਣਾ ਸਰਾਭਾ ਨਗਰ ਦੇ ਵਿੱਚ ਆ ਕੇ ਖੁਦ ਨੂੰ ਗੋਲੀ ਮਾਰੀ ਹੈ। ਤਾਂ ਇਹ ਬੜੀ ਮੰਦਭਾਗੀ ਘਟਨਾ ਜੀ। ਦੱਸਦੇ ਆ ਕਿ ਪਹਿਲਾਂ ਥਾਣਾ ਸਰਾਭਾ ਨਗਰ ਦੇ ਵਿੱਚ ਮਾਲਖਾਨੇ 'ਚ ਮੁਨਸ਼ੀ ਸੀਗਾ, ਫਿਲਹਾਲ ਇਹਨੂੰ ਪੁਲਿਸ ਲਾਈਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ। ਤਾਂ ਜਿਹੜੇ ਆਫੀਸ਼ੀਅਲਸ ਨੇ, ਪੁਲਿਸ ਕਮਿਸ਼ਨਰ ਨੇ ਹੈਗੇ ਕੌਸਤੁਭ ਸ਼ਰਮਾ, ਉਹ ਕਹਿੰਦੇ ਆ ਕਿ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮਨੋਹਰ ਲਾਲ ਡਿਪਰੈਸ਼ਨ 'ਚ ਸੀਗਾ। ਹੁਣ ਡਿਪਰੈਸ਼ਨ ਦੀ ਵਜ੍ਹਾ ਪੁੱਛੋਗੇ ਤਾਂ ਪੁਲਿਸ ਵਾਲੇ ਕਹਿਣਗੇ ਕਿ ਨਹੀਂ ਜੀ ਉਹ ਦਿਮਾਗੀ ਟੈਨਸ਼ਨ ਸੀ। ਦਿਮਾਗੀ ਟੈਨਸ਼ਨ ਕਾਹਦੀ ਸੀ, ਇਹਦਾ ਕਿਸੇ ਕੋਲ ਜਵਾਬ ਨਹੀਂ ਹੈਗਾ। ਤਾਂ ਇਹ ਆ ਕਿ ਇਹ ਇੱਕ ਪੁਲਿਸ ਦੀ ਇੱਕ ਵੱਖਰੀ ਕਹਾਣੀ ਹੈ। ਪੁਲਿਸ ਜਿਹੜੀ ਹੈ ਉਹ ਖੁਦ ਹੀ ਇਹਨਾਂ ਚੀਜ਼ਾਂ ਦਾ ਸ਼ਿਕਾਰ ਆ। ਪੁਲਿਸ ਨੂੰ ਗਾਲਾਂ ਦੇਣ ਲੱਗਿਆ, ਪੁਲਿਸ ਨੂੰ ਨਿੰਦਣ ਲੱਗਿਆ, ਸਾਡੇ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਆ, ਪਰ ਅਸੀਂ ਕਦੇ ਵੀ ਨਹੀਂ ਸੋਚਦੇ ਕਿ ਇਹਨਾਂ ਤੇ ਕਿੰਨਾ ਦਬਾਅ ਆ, ਇਹਨਾਂ ਦੇ ਅਫਸਰ ਕਿਸ ਤਰ੍ਹਾਂ ਦਾ ਵਤੀਰਾ ਰੱਖਦੇ ਆ, ਕਿੰਨਾ ਡਿਊਟੀ ਦਾ ਪ੍ਰੈਸ਼ਰ ਆ, ਕਿੰਨਾ ਮਾਨਸਿਕ ਸਟ੍ਰੈਸ ਆ। ਇਹਨਾਂ ਚੀਜ਼ਾਂ ਦੀ ਕਦੇ ਸਾਡੇ ਇੱਥੇ ਚਰਚਾ ਨਹੀਂ ਹੁੰਦੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਏਜੰਸੀਆਂ ਦੀ। ਏਜੰਸੀਆਂ ਦੇ ਕੰਮਕਾਰ ਤੇ ਹਮੇਸ਼ਾ ਕਿੰਤੂ ਪ੍ਰੰਤੂ ਹੁੰਦਾ ਹੀ ਰਹਿੰਦਾ। ਹੁਣ ਜੈਕਲੀਨ ਫਰਨਾਂਡਸ ਆ ਜਿਹੜੀ ਬੀਬੀ ਅਦਾਕਾਰਾ, ਉਹਨੇ ਕੋਰਟ ਦੇ ਵਿੱਚ ਕਿਹਾ ਕਿ ਏਜੰਸੀਆਂ ਮੈਨੂੰ ਤੰਗ ਕਰ ਰਹੀਆਂ। ਹਾਂਜੀ, ਦੇਖੋ ਇਹਦਾ ਮਾਮਲਾ ਜਿਹੜਾ ਨਾ, ਇਹਦਾ ਅੱਗੇ ਤੁਹਾਨੂੰ ਮੈਂ ਦੱਸਿਆ ਸੀਗਾ ਸੁਕੇਸ਼ ਚੰਦਰ ਸ਼ੇਖਰ ਹੈਗਾ, ਹਾਂਜੀ ਉਹਦੇ ਨਾਲ ਮਾਮਲਾ ਜੁੜ ਗਿਆ ਸੀਗਾ ਜਦੋਂ ਉਹਨੇ 210 ਕਰੋੜ ਦੀ ਠੱਗੀ ਮਾਰੀ ਤੇ ਉਹਨੇ ਜੈਕਲੀਨ ਨੂੰ ਵੀ ਚਾਰਟ ਤੇ ਲਾ ਲਿਆ। ਉਹਦੀ ਜਿਹੜੀ ਕੋਈ ਹੈਗੀ ਸੀਗੀ ਸਾਥਣ ਤੇ ਜਾਂ ਕੋਈ ਇੱਕ ਸਾਥੀ ਸੀਗਾ, ਉਹਨਾਂ ਦੇ ਥਰੂ ਕਿ ਮੈਂ ਇੱਕ ਬੜਾ ਵੱਡਾ ਪ੍ਰੋਜੈਕਟ ਕਰ ਰਿਹਾ, ਮੈਂ ਹੋਮ ਮਿਨਿਸਟਰੀ 'ਚ ਵੀ ਆ, ਫਲਾਣੇ 'ਚ ਵੀ ਆ, ਟਮਕਾਣੇ 'ਚ ਆ, ਬਹੁਤ ਵੱਡਾ ਕੰਮ ਕਰਨ ਜਾ ਰਿਹਾ। ਤੇ ਮੁੜ ਕੇ ਉਹ ਇਹਨੂੰ ਉੱਥੇ ਸਾਊਥ ਦੇ ਵਿੱਚ ਸੱਦਿਆ ਸੀਗਾ, ਰਾਤ ਦਾ 8-9 ਕਰੋੜ ਰੁਪਈਆ ਦਿੱਤਾ ਸੀਗਾ ਗਿਫਟ ਵੱਖਰੇ। ਤੇ ਫੋਟੋਆਂ ਸਾਰਾ ਕੁਝ ਕਹਿੰਦੀਆਂ ਨੇ, ਨਿੱਜੀ ਪਲਾਂ ਨੂੰ ਹੁਣ ਚਲੋ ਅਸੀਂ ਕੀ ਦੇੜਨਾ ਵਾ। ਤਾਂ ਬਾਈ ਇਹ ਸਾਰਾ ਕੁਝ ਸੀ, ਤਾਂ ਇਹਦੇ ਵਿੱਚ ਫਿਰ ਇਹ ਫਸ ਗਈ ਸੀ ਜੈਕਲੀਨ ਫਰਨਾਂਡਿਸ। ਤਾਂ ਹੁਣ ਉਹ ਕਹਿੰਦੀ ਆ ਕਿ ਦੇਖੋ ਚਲੋ ਜੋ ਵੀ ਹੈ ਉਹ ਤਾਂ ਜਾਂਚ ਪੜਤਾਲ ਦਾ ਵਿਸ਼ਾ ਹੈ। ਘੋੜੇ ਵਗੈਰਾ ਬਥੇਰਾ ਕੁਝ, ਬੜੇ ਮਹਿੰਗੇ ਤੋਹਫੇ, ਇੱਕ ਹੋਰ ਹੈ ਨੋਰਾ ਫਤੂਹੀ, ਸ਼ਾਇਦ ਉਹਦਾ ਵੀ ਆ ਗਿਆ ਸੀਗਾ ਜ਼ਿਕਰ। 2-3 ਐਕਟਰਸ ਹੋਰ ਸੀ, ਉਹ ਵੀ ਟੰਗੀਆਂ ਜਾਣੀਆਂ ਸੀ। ਉਹ ਚੰਗੀ ਕਿਸਮਤ ਸੀ, ਵਧੀ ਨਾਲ ਬਚ ਗਈਆਂ। ਤੇ ਖੈਰ ਇਹ ਹੁਣ ਜਦੋਂ ਉੱਥੇ ਪੇਸ਼ ਹੋਈ ਆ ਤੇ ਇਹਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ ਕਿ ਜਿਹੜੀ ਈਡੀ ਹੈ ਜਾਂ ਹੋਰ ਏਜੰਸੀਆਂ ਜਿਹੜੀਆਂ ਇਨਵੋਲਵ ਹੋਣਗੀਆਂ ਕਿ ਬਈ ਉਹ ਮੈਨੂੰ ਮਤਲਬ ਕਿ ਬਾਹਰ ਜਾਣ ਤੋਂ ਵੀ ਰੋਕ ਰਹੀਆਂ ਨੇ, ਜਦ ਕਿ ਮੈਂ ਉਹਨਾਂ ਨੂੰ ਈਮੇਲ ਕਰਦੀ ਹਾਂ ਜਾਂ ਸੂਚਿਤ ਕਰਦੀ ਹਾਂ ਤਾਂ ਇਹ ਮੈਨੂੰ ਬਹੁਤ ਜ਼ਿਆਦਾ ਹਰਾਸ ਕਰ ਰਹੇ ਨੇ। ਇਸ ਤੇ ਫਿਰ ਕੋਰਟ ਨੇ ਈਡੀ ਨੂੰ ਪੁੱਛਿਆ ਕਿ ਜੇ ਤੁਹਾਡੇ ਕੋਲ ਸਬੂਤ ਹੈ ਤਾਂ ਤੁਸੀਂ ਇਹਨੂੰ ਅਰੈਸਟ ਕਿਉਂ ਨਹੀਂ ਕਰਦੇ? ਜੇ ਤੁਹਾਡੇ ਕੋਲ ਸਬੂਤ ਹੈ ਤੇ ਇਹਨੂੰ ਅਰੈਸਟ ਕਰ ਲਓ। ਜੀ ਬਿਲਕੁਲ। तो ये मामला ਜਿਹੜਾ
ਉਹ ਪਰੇਸ਼ਾਨੀ ਨਾਲ ਜੁੜਿਆ ਤਾਂ ਦੂਸਰੇ ਪਾਸੇ ਕੋਰਟ ਨੇ ਕਿਹਾ ਕਿ ਜੇ ਤੁਹਾਡੇ ਕੋਲ ਸਬੂਤ ਆ ਤਾਂ ਦੇਖ ਲਓ। ਤੇ ਇਹ ਕਹਿੰਦੇ ਆ ਕਿ ਸ੍ਰੀਲੰਕਾ ਦੀ ਨਾਗਰਿਕ ਹੈ ਜੀ, ਸ੍ਰੀਲੰਕਾ 'ਚ ਇਹਦਾ ਪਰਿਵਾਰ ਹੈ, ਭੱਜਣ ਦਾ ਯਤਨ ਕਰ ਰਹੀ ਸੀ, ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਜੈਕਲੀਨ ਫਰਨਾਂਡਿਸ ਕਹਿੰਦੀ ਕਿ ਮੈਂ ਸਾਰੀ ਜਿੰਨੀ ਵੀ ਜਾਂਚ ਪੜਤਾਲ ਆ, ਮੈਂ ਉਹਦੇ ਵਿੱਚ ਸਹਿਯੋਗ ਕੀਤਾ, ਮੈਂ ਕਿਤੇ ਵੀ ਇਹਨਾਂ ਤੋਂ ਭੱਜੀ ਨਹੀਂ ਆ। ਤੋ ਇਸ ਤਰ੍ਹਾਂ ਮਤਲਬ ਜੀ, ਕਿ ਕੋਰਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਖੁਲਾਸਾ ਹੋਇਆ। ਜੀ, ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ। ਜੀ, ਸ਼ੁਕਰੀਆ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਗੱਲਬਾਤ ਕਰਾਂਗੇ। BBC ਦੀ ਇੱਕ ਰਿਪੋਰਟ ਦੇ ਮੁਤਾਬਕ ਹੁਣ ਯੂਕੇ ਦੇ ਜਿਹੜੇ ਸਿੱਖ ਫੌਜੀ ਨੇ, ਉਹ 100 ਸਾਲ ਬਾਅਦ ਨਿਤਨੇਮ ਵਾਲੇ ਜਿਹੜੇ ਗੁਟਕਾ ਸਾਹਿਬ ਨੇ ਉਹਨਾਂ ਨੂੰ ਰੱਖ ਸਕਣਗੇ। ਇਸ ਰਿਪੋਰਟ ਤੇ ਚਰਚਾ ਕਰਾਂਗੇ। ਉਹਦੇ ਨਾਲ-ਨਾਲ 1-2 ਹੋਰ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਪਾਂ ਹੁਣੇ ਮਿਲਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਇਸ ਹਿੱਸੇ ਦੇ ਵਿੱਚ ਗੱਲਬਾਤ ਕਰਦੇ ਹਾਂ ਇੰਗਲੈਂਡ ਦੀ। ਇੱਕ ਸਦੀ ਦੇ ਵਿੱਚ ਪਹਿਲੀ ਵਾਰ ਬਰਤਾਨਵੀ ਫੌਜ ਦੇ ਵਿੱਚ ਸਿੱਖ ਫੌਜੀ ਜਵਾਨਾਂ ਨੂੰ ਅਰਦਾਸ ਕਰਨ ਦੇ ਲਈ ਗੁਟਕਾ ਸਾਹਿਬ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਮੇਜਰ ਦਲਜਿੰਦਰ ਸਿੰਘ ਵਿਰਦੀ ਬ੍ਰਿਟਿਸ਼ ਆਰਮੀ ਦੇ ਵਿੱਚ ਨੇ ਤੇ ਪਿਛਲੇ 2 ਸਾਲਾਂ ਤੋਂ ਇਸ ਬਦਲਾਅ ਦੇ ਲਈ ਉਹ ਮੁਹਿੰਮ ਚਲਾ ਰਹੇ ਸਨ। ਲੰਡਨ ਦੇ ਵਿੱਚ ਹੋਏ ਇੱਕ ਸਮਾਗਮ ਦੇ ਵਿੱਚ ਯੂਕੇ ਡਿਫੈਂਸ ਸਿੱਖ ਨੈਟਵਰਕ ਦੇ ਮੈਂਬਰਾਂ ਨੂੰ ਨਿਤਨੇਮ ਗੁਟਕੇ ਜਾਰੀ ਕੀਤੇ ਗਏ। ਸੁਰੱਖਿਆ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਸ ਹੈ ਕਿ ਇਹ ਉਪਰਾਲਾ ਸਿੱਖ ਮੈਂਬਰਾਂ ਨੂੰ ਉਹਨਾਂ ਦੀ ਆਸਥਾ ਦੇ ਅਹਿਮ ਅੰਗ ਦਾ ਅਭਿਆਸ ਕਰਨ ਦੇ ਵਿੱਚ ਸਿੱਧੇ ਤੌਰ ਤੇ ਮਦਦ ਕਰੇਗਾ। ਇਹ ਦੱਸਿਆ ਗਿਆ ਹੈ ਕਿ ਨਿਤਨੇਮ ਗੁਟਕੇ ਤਿੰਨਾਂ ਭਾਸ਼ਾਵਾਂ ਦੇ ਵਿੱਚ ਵਾਟਰਪ੍ਰੂਫ ਕਾਗਜ਼ ਉੱਤੇ ਜਿਹੜੇ ਆ ਉਹ ਛਾਪੇ ਗਏ ਨੇ ਤਾਂ ਜੋ ਇਹਨਾਂ ਦੇ ਅੰਗ ਫੌਜੀਆਂ ਦੇ ਨਾਲ ਵੱਖ-ਵੱਖ ਥਾਵਾਂ ਤੇ ਮੌਸਮਾਂ ਦੇ ਵਿੱਚ ਖਰਾਬ ਨਾ ਹੋਣ। ਬਰਤਾਨਵੀ ਫੌਜ ਨੂੰ ਦਿੱਤੇ ਗੁਟਕਿਆਂ ਦਾ ਸਰਵਰਕ ਜਿਹੜਾ ਉਹ ਵੱਖ-ਵੱਖ ਰਲਵੇਂ ਮਿਲਵੇਂ ਰੰਗਾਂ ਵਾਲਾ ਤੇ ਰਾਇਲ ਨੇਵੀ ਤੇ ਆਰਏਐਫ ਗੁਟਕਾ ਸਾਹਿਬ ਹੈ ਜਿਹੜੇ ਉਹ ਗਾੜੇ ਨੀਲੇ ਰੰਗ ਦੇ ਦੱਸੇ ਗਏ ਨੇ। ਮੇਜਰ ਵਿਰਦੀ ਦੱਸਦੇ ਆ ਕਿ ਉਹ ਨਿਤਨੇਮ ਜਿਹੜਾ ਉਹ ਗੁਟਕਾ ਸਾਹਿਬ ਤੋਂ 3 ਵਾਰ ਦਿਨ ਦੇ ਵਿੱਚ ਪਾਠ ਕਰਦੇ ਨੇ। ਉਹ ਕਹਿੰਦੇ ਨੇ ਕਿ ਫੌਜ ਈਸਾਈ ਧਰਮ ਦੇ ਨਾਲ ਸੰਬੰਧਿਤ ਧਾਰਮਿਕ ਕਿਤਾਬਾਂ ਕਈ ਸਾਲਾਂ ਤੋਂ ਪ੍ਰਦਾਨ ਕਰਵਾ ਰਹੀ ਸੀ ਤੇ ਮੈਨੂੰ ਸਿੱਖ ਧਰਮ ਮੰਨਣ ਵਾਲੇ ਫੌਜੀਆਂ ਲਈ ਸਿੱਖ ਧਾਰਮਿਕ ਗ੍ਰੰਥ ਮੁਹੱਈਆ ਕਰਵਾਉਣ ਦਾ ਰਾਹ ਨਜ਼ਰ ਆਇਆ। ਨਿਤਨੇਮ ਗੁਟਕਾ ਸਾਹਿਬ ਦੀ ਜਿਹੜੀ ਛਪਾਈ ਹੈ ਉਹ ਵੀ ਵੱਡੇ ਪੱਧਰ ਤੇ ਕਰਵਾਈ ਜਾ ਰਹੀ ਹੈ। 28 ਅਕਤੂਬਰ ਨੂੰ ਇੱਕ ਸਮਾਰੋਹ ਜਿਹੜਾ ਹੋਇਆ ਸੀ ਉਹਦੇ ਵਿੱਚ ਗੁਟਕਾ ਸਾਹਿਬ ਜਿਹੜੇ ਅਧਿਕਾਰਤ ਤੌਰ ਤੇ ਫੌਜੀ ਕਰਮਚਾਰੀਆਂ ਨੂੰ ਜਿਹੜੇ ਆ ਉਹ ਦੇ ਦਿੱਤੇ ਗਏ ਸਨ। ਸੋ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿੱਖਾਂ ਦੇ ਲਈ ਜਿਹੜੇ ਸਾਡੇ ਧਰਮ ਗ੍ਰੰਥ ਕੇਵਲ ਸ਼ਬਦ ਹੀ ਨਹੀਂ, ਇਹ ਸਾਡੇ ਗੁਰੂ ਦਾ ਜੀਵਤ ਸਰੂਪ ਨੇ ਤੇ ਅਸੀਂ ਇਹਨਾਂ ਨੂੰ ਹਰ ਰੋਜ਼ ਇਹਨਾਂ ਨੂੰ ਪੜ੍ਹ ਕੇ ਇਹਨਾਂ ਤੋਂ ਸੇਧ ਲੈਂਦੇ ਹਾਂ ਤੇ ਸਾਨੂੰ ਇੱਕ ਨੈਤਿਕ ਸ਼ਕਤੀ ਤੇ ਸਰੀਰਕ ਤਾਕਤ ਪ੍ਰਾਪਤ ਹੁੰਦੀ ਹੈ ਤੇ ਅਸੀਂ ਇਹਨਾਂ ਤੋਂ ਊਰਜਾ ਲੈਂਦੇ ਹਾਂ ਤੇ ਸਾਨੂੰ ਅਨੁਸ਼ਾਸਨ ਪ੍ਰਦਾਨ ਕਰਦੇ ਨੇ ਤੇ ਅਧਿਆਤਮਿਕ ਤੌਰ ਤੇ ਸਾਨੂੰ ਜਾਗਰੂਕ ਕਰਦੇ ਨੇ। ਸੋ ਉਹਨਾਂ ਨੇ ਕਿਹਾ ਕਿ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਜਿਹੜਾ ਉਹ ਪਹਿਲੀ ਵਾਰ ਨਿਤਨੇਮ ਗੁਟਕੇ ਜਿਹੜੇ ਉਹ ਜਾਰੀ ਕੀਤੇ ਗਏ ਸਨ। ਉਸ ਸਮੇਂ ਸਿੱਖਾਂ ਨੂੰ ਛੋਟੀ ਕਿਰਪਾਨ, ਕੜਾ, ਲੱਕੜ ਤੇ ਕੰਘੇ 5 ਕਕਾਰ ਜਿਹੜੇ ਆ ਉਹ ਰੱਖਣ ਦੀ ਆਗਿਆ ਦਿੱਤੀ ਗਈ ਸੀਗੀ। ਤੇ ਹੁਣ ਨਾਲ-ਨਾਲ ਇੱਕ ਇਹ ਵੀ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਸਿੱਖ ਸਿਪਾਹੀ ਹੈ ਜਿਹੜੇ, ਜੇਕਰ ਉਹਨਾਂ ਦੇ ਇਤਿਹਾਸ ਵੱਲ ਜਾਈਏ ਤਾਂ 19ਵੀਂ ਸਦੀ ਤੋਂ 1840 ਦੇ ਵਿੱਚ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, 40-45 ਦੇ ਵਿੱਚ ਬਰਤਾਨਵੀ ਫੌਜ ਦੇ ਵਿੱਚ ਸਿੱਖ ਸਿਪਾਹੀਆਂ ਦੀ ਜਿਹੜੀ ਆ ਉਹ ਐਂਟਰੀ ਹੁੰਦੀ ਹੈ ਤੇ ਫੌਜੀਆਂ ਨੇ ਵੀ ਕਿਹਾ ਕਿ ਜਿਹੜੇ ਸਿੱਖ ਭਰਾ ਨੇ ਇਹ ਸਾਡੀ ਫੌਜ ਦਾ, ਸਾਡੇ ਇਸ ਡਿਪਾਰਟਮੈਂਟ ਦਾ ਅਹਿਮ ਹਿੱਸਾ ਨੇ ਤੇ ਇਹਨਾਂ ਦੇ ਨਾਲ ਕੰਮ ਕਰਕੇ ਸਾਨੂੰ ਜਿਹੜਾ ਉਹ ਵਧੀਆ ਲੱਗਦਾ ਤੇ ਇਹ ਜੰਗਜੂ ਲੋਕ ਨੇ, ਅਨੁਸ਼ਾਸਨਿਕ ਲੋਕ ਨੇ, ਅਧਿਆਤਮਿਕ ਤੌਰ ਤੇ ਬਹੁਤ ਤਕੜੇ ਲੋਕ ਨੇ। ਸੋ ਉਹਨਾਂ ਨੇ ਬੜੀ ਪ੍ਰੇਜ਼ ਜਿਹੜੀ ਹੈ ਕੀਤੀ ਤੇ ਮੇਜਰ ਦਲਜਿੰਦਰ ਸਿੰਘ ਵਿਰਦੀ ਜਿਹੜੇ ਕਿ ਬ੍ਰਿਟਿਸ਼ ਆਰਮੀ ਦੇ ਵਿੱਚ ਨੇ, ਪਿਛਲੇ 2 ਸਾਲਾਂ ਤੋਂ ਇਸ ਬਦਲਾਅ ਦੇ ਲਈ ਕਹਿ ਲਓ, ਇਸ ਨਿਯਮ ਦੇ ਲਈ ਕਹਿ ਲਓ, ਇਸ ਜੋ ਇਜਾਜ਼ਤ ਮਿਲੀ ਹੈ ਇਹਦੇ ਲਈ ਕਹਿ ਲਓ, ਪਿਛਲੇ 2 ਸਾਲਾਂ ਤੋਂ ਸੰਘਰਸ਼ੀਲ ਸਨ। ਅਗਲੀ ਖਬਰ ਦੇ ਵੱਲ ਵਧੀਏ। ਇੱਕ ਬੀਬੀ ਨੂੰ ਬੜਾ ਟਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ। ਮਸਲਾ ਇਹ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਇੰਸਪੈਕਟਰ ਅਤੇ ਐਸਐਚਓ ਥਾਣਾ ਜਿਹੜੇ ਔਰਤ ਸੈੱਲ ਦੇ ਵਿੱਚ ਤੈਨਾਤ ਨੇ ਬਖਸ਼ੀਸ਼ ਕੌਰ, ਇਹਨਾਂ ਨੂੰ 10,000 ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਸੀਗਾ। ਇਹ ਜਿਹੜਾ ਇਹਨਾਂ ਦੇ ਮਾਮਲਾ ਹੈ ਇਹ ਦਰਜ ਕੀਤਾ ਸੀ ਮੰਡੀ ਹਜ਼ੂਰ ਸਿੰਘ ਦਾ ਵਾਸੀ ਹੈ ਗੁਰਦਿਆਲ ਸਿੰਘ, ਉਹਦੀ ਸ਼ਿਕਾਇਤ ਉੱਤੇ। ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲੇ ਪਹੁੰਚ ਕੇ ਦੋਸ਼ ਲਾਇਆ ਸੀਗਾ ਕਿ ਪੁਲਿਸ ਅਧਿਕਾਰੀ ਉਸ ਦੀ ਧੀ ਦੇ ਨਾਲ ਬਦਸਲੂਕੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੇ ਲਈ 40,000 ਰੁਪਏ ਦੀ ਮੰਗ ਕਰ ਰਹੀ ਸੀ, ਪਰ 20,000 ਵਿੱਚ ਸੌਦਾ ਤੈਅ ਹੋਇਆ ਤੇ 8,000 ਰੁਪਇਆ ਪਹਿਲਾਂ ਲੈ ਚੁੱਕੀ ਹੈ ਤੇ ਤੀਜੀ ਕਿਸ਼ਤ ਵੱਲੋਂ ਉਹਨੂੰ 10,000 ਰੁਪਇਆ ਦੇਣਾ ਸੀਗਾ। ਬੁਲਾਰੇ ਨੇ ਦੱਸਿਆ ਕਿ ਜਿਹੜੀ ਇਹ ਸ਼ਿਕਾਇਤ ਦੀ ਪੜਤਾਲ ਉਪਰੰਤ ਫਿਰੋਜ਼ਪੁਰ ਯੂਨਿਟ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪੁਲਿਸ ਮੁਲਾਜ਼ਮ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਸੋ ਉਹਨਾਂ ਦੱਸਿਆ ਕਿ ਇਹ ਜਿਹੜੀ ਮੁਲਜ਼ਮ ਔਰਤ ਐਸਐਚਓ ਹੈ, ਇਹਦੇ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰ ਲਿਆ। ਹੁਣ ਦੇਖੋ ਤੁਸੀਂ, ਇੱਕ ਬੀਬੀ ਹੈ ਇਹਨੂੰ ਅਸਲ ਦੇ ਵਿੱਚ ਟਰੋਲ ਕੀਤਾ ਜਾ ਰਿਹਾ ਸੀ ਬਹੁਤ ਵੱਡੀ ਪੱਧਰ ਤੇ। ਜਦੋਂ ਪਰ ਮਾਮਲੇ ਦੀ ਪੜਤਾਲ ਹੋਈ ਤਾਂ ਪਤਾ ਇਹ ਲੱਗਿਆ ਕਿ ਇਹ ਬੀਬੀ ਕਿਸੇ ਪਿਓ ਤੋਂ, ਕਿਸੇ ਧੀ ਦੇ ਪਿਓ ਤੋਂ ਇਸ ਕਰਕੇ 40,000 ਰੁਪਇਆ ਮੰਗ ਰਹੀ ਸੀ ਕਿ ਉਹਦੀ ਧੀ ਦੇ ਨਾਲ ਬਦਸਲੂਕੀ ਹੋਈ ਸੀ ਤੇ ਉਹ ਕਾਨੂੰਨ ਦੀ ਸ਼ਰਨ ਦੇ ਵਿੱਚ ਪਹੁੰਚਿਆ ਸੀ। ਆਪਾਂ ਅਕਸਰ ਹੀ ਇਹ ਜ਼ਿਕਰ ਕਰਦੇ ਆ ਨਾ, ਜਿਹੜੇ ਸਾਨੂੰ ਅਨੁਸ਼ਾਸਨ ਦਾ ਪਾਠ ਪੜਾਉਣ ਵਾਲੇ ਲੋਕ ਨੇ, ਕਿ ਭਾਈ ਜਦੋਂ ਤੁਹਾਡੇ ਨਾਲ ਕੋਈ ਗਲਤ ਹੋਇਆ ਤਾਂ ਕਾਨੂੰਨ ਆਪਦਾ ਕੰਮ ਕਰੇਗਾ।
ਬਹੁਤ ਸਾਰੀਆਂ ਮਿਸਾਲਾਂ ਦੇ ਵਿੱਚ ਅਸੀਂ ਕਹਿੰਦੇ ਕਿ ਕਾਨੂੰਨ ਆਪਣਾ ਕੰਮ ਕਰੇਗਾ। ਜੇ ਹੁਣ ਬੰਦੇ ਦੀ ਧੀ ਦੇ ਨਾਲ ਕੁਛ ਗਲਤ ਹੋਇਆ, ਕਿਸੇ ਨੇ ਬਦਸਲੂਕੀ ਕੀਤੀ, ਕੋਈ ਪੁੱਠਾ ਸਿੱਧਾ ਬੋਲਿਆ, ਜਾਂ ਮੰਨ ਲਓ ਬੱਚੀ ਵਿਆਹੀ ਹੋਣੀ ਹੈ, ਉਹਦੇ ਸਹੁਰਿਆਂ ਨੇ ਉਹਦੇ ਨਾਲ ਕੁਛ ਗਲਤ ਕੀਤਾ, ਤੇ ਬੰਦਾ ਕਾਨੂੰਨ ਕੋਲ ਹੀ ਜਾਵੇ, ਤੇ ਕਾਨੂੰਨ ਦੀ ਪਹਿਲੀ ਕੜੀ ਪੁਲਿਸ ਹੀ ਹੈ। ਹੁਣ ਬੰਦਾ ਜੱਜ ਕੋਲੇ ਜਾ ਕੇ ਤਾਂ ਸਿੱਧਾ ਪੇਸ਼ ਨਹੀਂ ਹੋ ਸਕਦਾ, ਨਾ ਸਿੱਧਾ ਐਸਡੀਐਮ ਕੋਲੇ ਜਾ ਸਕਦਾ, ਨਾ ਸਿੱਧਾ ਕਿਸੇ ਹੋਰ ਕਾਨੂੰਨ ਅਥਾਰਟੀ ਕੋਲੇ ਜਾ ਸਕਦਾ, ਪਹਿਲਾਂ ਤਾਂ ਪੁਲਿਸ ਕੋਲ ਹੀ ਜਾਊਗਾ ਨਾ। ਤੇ ਜੇ ਪੁਲਿਸ ਆਲੀ ਜਾਂ ਆਲਾ ਇਹ ਗੱਲ ਕਵੇ ਕਿ ਭਾਈ ਜੇ ਕਾਰਵਾਈ ਕਰਾਉਣੀ ਤੇ 40,000 ਰੁਪਇਆ ਕੱਢ, ਤੇ ਮਾਤੜ ਹੁਣ 40,000 ਰੁਪਇਆ ਕਿੱਥੋਂ ਲਿਆਵੇ ਖੜੇ ਪੈਰ? ਇੱਕ ਪਾਸੇ ਤਾਂ ਬਿਪਤਾ, ਇੱਕ ਪਾਸੇ ਤਾਂ ਜਿਹੜਾ ਕਿਸੇ ਦਾ ਅਪਮਾਨ ਹੋਇਆ, ਕਿਸੇ ਦੀ ਬੇਇੱਜ਼ਤੀ ਹੋਈ, ਕਿਸੇ ਨਾਲ ਬਦਸਲੂਕੀ ਹੋਈ, ਉਹਦਾ ਦਰਦ ਦਿਲ ਦੇ ਵਿੱਚ, ਦੂਜੇ ਪਾਸੇ ਧੀ ਦਾ ਪਿਓ, ਤੇ ਤੀਜੇ ਪਾਸੇ 40,000 ਰੁਪਇਆ ਰਿਸ਼ਵਤ। ਇਹ ਬੀਬੀ ਨੇ ਤਾਂ ਮੂੰਹ ਅੱਡ ਕੇ ਕਹਿਤਾ। ਹੁਣ ਤੁਸੀਂ ਦੇਖੋ, ਅਸੀਂ ਕਹਿੰਦੇ ਹਾਂ ਕਿ ਸਮਾਜ ਦੇ ਵਿੱਚ ਔਰਤਾਂ ਨੂੰ ਪਾਵਰ ਹੋਵੇ, ਔਰਤ ਨੂੰ ਪਾਵਰ ਤਾਂ ਦੇਤੀ ਐਸਐਚਓ ਔਰਤਾਂ, ਪਰ ਦੂਜੇ ਪਾਸੇ ਮਾਮਲਾ ਕਿਹਦੇ ਨਾਲ ਜੁੜਦਾ ਹੈ? ਉਹ ਵੀ ਇੱਕ ਔਰਤ ਨਾਲ ਹੈ। ਬਥੇਰੀ ਵਾਰ ਆਪਾਂ ਇਹ ਜਿਹੀਆਂ ਜਿਹੜੀਆਂ ਖਬਰਾਂ ਸਾਂਝੀਆਂ ਕੀਤੀਆਂ, ਜਿੱਥੇ ਇੱਕ ਔਰਤ ਨੇ ਹੀ ਔਰਤ ਨੂੰ ਨਿਆਂ ਦਿਵਾਉਣ ਦੀ ਬਜਾਏ ਉਹਦੇ ਨਾਲ ਮਾੜਾ ਵਿਹਾਰ ਕੀਤਾ ਹੋਵੇ, ਜਾਂ ਉਹ ਤੋਂ ਰਿਸ਼ਵਤ ਲਈ ਹੋਵੇ, ਜਾਂ ਕਿਸੇ ਹੋਰ ਤਰੀਕੇ ਨਾਲ ਉਹਦਾ ਸ਼ੋਸ਼ਣ ਕੀਤਾ ਹੋਵੇ। ਹੁਣ ਆਪਾਂ ਕਹਿੰਦੇ ਹਾਂ ਕਿ ਸਮਾਜ ਦੇ ਵਿੱਚ ਬਰਾਬਰਤਾ ਹੋਣੀ ਚਾਹੀਦੀ ਹੈ, ਔਰਤਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਹੈ, ਸਾਰੇ ਹਰ ਇੱਕ ਦੇ ਜਿੰਨੇ ਇੱਕ ਮਰਦ ਕੋਲੇ ਅਖਤਿਆਰ ਨੇ ਉਹਨੇ ਔਰਤ ਕੋਲੇ ਹੋਣੇ ਚਾਹੀਦੇ ਹੈਗੇ ਨੇ। ਮਰਦ ਵੀ ਐਸਐਚਓ ਹੈ, ਔਰਤ ਵੀ ਐਸਐਚਓ ਹੈ, ਮਰਦ ਕੋਲੇ ਵੀ ਪਾਵਰਾਂ ਉਹੀ ਨੇ, ਔਰਤ ਕੋਲੇ ਵੀ ਉਹੀ ਨੇ। ਹੁਣ ਆਪਾਂ ਆਮ ਤੌਰ ਤੇ ਪੁਲਿਸ ਵਾਲਿਆਂ ਦੀ ਬਾਬਤ ਜਿਹੜੇ, ਜਿਵੇਂ ਪਹਿਲਾਂ ਹੀ ਗੱਲ ਕਰਕੇ ਹਟੇ, ਆਪਣੇ ਮਨ ਦੇ ਵਿੱਚ ਇੱਕ ਵਹਿਮ ਹੈ ਪੁਲਿਸ ਨੂੰ ਲੈ ਕੇ। ਪਰ ਹੁਣ ਬੀਬੀਆਂ ਜਿਨ੍ਹਾਂ ਨੇ ਇੱਕ ਸੇਧ ਦੇਣੀ ਹੁੰਦੀ ਹੈ, ਬੀਬੀਆਂ ਜਿਹੜੀਆਂ ਕਿ ਮਰਦਾਂ ਨਾਲੋਂ ਕਈ ਵਾਰੀ ਕਿਹਾ ਜਾਂਦਾ ਕਿ ਜ਼ਿਆਦਾ ਅਨੁਸ਼ਾਸਨਿਕ ਨੇ, ਉਹ ਹੁਣ 40,000 ਰੁਪਇਆ ਸਿਰਫ ਇਸ ਕਰਕੇ ਮੰਗਿਆ ਇਹ ਬੀਬੀ ਨੇ ਕਿ ਇਹ ਜਿਹੜੀ ਇੱਕ ਪਿਓ ਸੀਗਾ, ਉਹਨੇ ਆਪਣੀ ਧੀ ਦੇ ਨਾਲ ਹੋਈ ਬਦਸਲੂਕੀ ਦੇ ਲਈ ਕਾਨੂੰਨਨ ਪਹੁੰਚ ਕੀਤੀ ਸੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਖਬਰਾਂ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।